ਮਾਮੂ ਰੱਖਣ ਨਾਲ ਨਾ ਟੂਣਾ ਤਵੀਜ਼ ਧਾਗਾ ਨਹੀਂ ਚੱਲਦਾ। ਹਾਂਜੀ ਉਹ ਯਾ ਊਂਟ ਦੀ ਹੱਡੀ ਰਾਮ ਹੋਈ ਮਾਮੂ ਰਾਮ ਉਹ ਦੋ ਉਹਨੇ ਕਿਹਾ ਦੋ ਚਲੋ ਰੁੱਲ ਜਾਣ ਦੋ ਤੇ ਸੰਭਾਲ ਲਈ। कराचियों मेहमान आ गए। अच्छा 6 फुफियां ते 2 मामे डिलीट कीते फिर थोड़ी जगह लो जी नाज़रीन वेलकम बैक क्योंकि प्रोग्राम खत्म नहीं सी होया ये तुसी एक दिन बाद आए हैं मैं 3 सेकंड बाद शुरू कर लिया ਆਹੋ ਦੁਬਾਰਾ ਉੱਥੋਂ ਹੀ। ਅੱਛਾ ਜੀ ਭਾਜੀ ਗੱਲ ਹੋ ਰਹੀ ਸੀ ਕੱਲ ਸਾਰਿਆਂ ਨੇ ਦੇਖਿਆ ਹੋਣਾ ਪ੍ਰੋਗਰਾਮ ਕਿ ਭਾਜੀ ਇਹ ਦੱਸੋ ਵੀ ਮਾਮੂ ਤੁਹਾਡੇ ਵਿਆਹੇ ਨਹੀਂ ਗਏ ਉਸ ਤੋਂ ਬਾਅਦ ਜਦੋਂ ਪਹਿਲੇ ਤਲਾਕ ਹੋਈ। ਮੈਂ ਤੁਹਾਨੂੰ ਪੁੱਛਿਆ ਕਿਉਂ ਨਹੀਂ ਵਿਆਹੇ ਗਏ ਤੁਸੀਂ ਕਿਹਾ ਜੀ ਉਹ ਕਿਉਂਕਿ ਉਹ ਪਾਪੜਾਂ ਦਾ ਕੰਮ ਕਰਦੇ ਨਾ। ਇਹਦੀ ਕੀ ਵਜ੍ਹਾ ਵਾ? ਪਾਪੜਾਂ ਦੇ ਕੰਮ ਨਾਲ ਵਿਆਹ ਦਾ ਕੀ ਕੰਮ ਆ? ਪਾਪੜਾਂ ਦੀ ਵਜ੍ਹਾ ਤੋਂ ਵਿਆਹ ਨਹੀਂ ਹੁੰਦਾ ਮਤਲਬ ਹੈ ਜਿੰਨੇ ਵੀ ਮੌਤ ਦੇ ਖੂਹ ਤੇ ਨੇ ਇਹ ਪਾਪੜਾਂ ਦਾ ਕੰਮ ਕਰਦੇ ਨੇ। ਉਸਤਾਦ ਜੀ ਆ ਕਿਹੜੀ ਗੱਲ? ਤੂੰ ਕਿਹੜੀ ਗੱਲ ਕੀਤੀ? ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਜਦੋਂ ਮੈਨੂੰ ਦੱਸ ਕਿਤੇ ਹਕੀਮਾਂ ਦੇ ਪੋਸਟਰ ਤੇ ਲਿਖਿਆ ਹੁੰਦਾ ਕਿ ਪਾਪੜ ਵੇਚਣੇ ਵਾਲੋਂ का भी इलाज किया जाता है। ਹਾਂ ਦੱਸ ਜਿਹੜੇ ਪਾਪੜਾਂ ਦਾ ਕੰਮ ਕਰਦੇ ਇਹਦਾ ਕੀ ਲੌਜੀਕ ਆ? ਮੇਰਾ ਕੀ ਦੇਖਦਾ ਦੱਸ ਮੇਰਾ ਮਾਮੂ ਆਹੋ ਆਪ ਦੱਸ ਇਹਦੀ ਕੀ ਲੌਜੀਕ ਆ? ਮੈਂ ਤੁਹਾਨੂੰ ਦੱਸਦਾ ਨਾ ਜਦੋਂ ਪਹਿਲਾ ਵਿਆਹ ਹੈ ਨਾ ਉਦੋਂ ਸੀਗੇ ਮਜ਼ਦੂਰ। ਅੱਛਾ ਮਤਲਬ ਕਿ ਉਹ ਨਹੀਂ ਰੇਤਾ ਬਜੀ। ਠੀਕ ਆ ਰਾਜ ਮਜ਼ਦੂਰ ਠੀਕ ਹੈ। मजदूर ਆਹੋ ਮਜ਼ਦੂਰ ਨਹੀਂ ਹੋਏ ਮਜ਼ਦੂਰ ਉਹ ਵਾ। ਅੱਛਾ ਉਦੋਂ ਉਹਨਾਂ ਦੀ ਸ਼ਾਦੀ ਹੋ ਗਈ। ਠੀਕ ਹੈ ਵਿਆਹ ਦੇ ਦੌਰਾਨ ਕਿਤੇ ਉਹਨਾਂ ਨੇ ਪਾਪੜਾਂ ਦਾ ਕੰਮ ਸ਼ੁਰੂ ਕਰ ਲਿਆ। ਠੀਕ ਹੈ ਉਹ ਫਿਰ ਪਾਪੜਾਂ ਦੇ ਕੰਮ ਦੀ ਵਜ੍ਹਾ ਤੋਂ ਉਹਨਾਂ ਦੀ ਤਲਾਕ ਹੋ ਗਈ। ਆਗੇ ਹੁਣ ਉਹ ਪਾਪੜਾਂ ਦਾ ਕੰਮ ਕਰਦੇ ਆ ਤੇ ਜਿਹੜਾ ਦੂਸਰਾ ਮਤਲਬ ਵਿਆਹ ਵੇਖਣ ਆਉਂਦਾ ਨਾ ਉਹ ਕਹਿੰਦਾ ਕਿ ਕੀ ਕੰਮ ਕਰਦੇ ਨੇ ਕਹਿੰਦੇ ਪਾਪੜਾਂ ਦਾ ਤੇ ਉਹ ਫਿਰ ਕਹਿੰਦੇ ਨਹੀਂ। ਫਿਰ ਉਹ ਦੂਸਰਾ ਇਲਜ਼ਾਮ ਇਹ ਵੀ ਲੱਗ ਗਿਆ ਕਿ ਜੀ ਉਹ ਜਿਹੜੇ ਦੂਸਰੇ ਮਾਮੂ ਦੇ ਬੱਚੇ ਆ ਉਹ ਇਹਨਾਂ ਦੇ ਭਰਾ ਦੀ ਔਲਾਦ ਸੀ ਇਹਨਾਂ ਕੋਲ ਵੇਖੀ ਨਹੀਂ ਗਈ। ਇਹਨਾਂ ਨੇ 2 ਬੱਚੇ ਉਧਰੋਂ ਫਿਰ ਇੱਧਰ ਮੰਗਾ ਲਏ ਸੀ। ਤੁਹਾਡੇ ਹੈ ਕੌਣ ਹੈ? ਉਹ 11 ਹੋ ਗਏ ਜੀ ਸਾਰੇ। ਯਾਰ ਇਹਦੀ ਕੋਈ ਸਮਝ ਆਉਂਦੀ ਨਹੀਂ। ਪਹਿਲੇ 4 ਬੱਚੇ ਉਹ ਲੈ ਗਈ ਸੀ ਹੁਣ 2 ਬੱਚੇ ਇੱਧਰ ਮੰਗਾ ਲਏ ਸੀ। ਇਹ ਕਿਹੜਾ ਭੂਲ ਭੁਲਈਆਂ ਫੈਮਿਲੀ ਆ? ਓ ਯਾਰ ਕਿਹੜੀ ਲਈ ਵੇਚੀ ਕਰਨ ਦੇ ਤੁਸੀਂ ਯਾਰ। ਮਰਦਮਸ਼ੁਮਾਰੀ ਵਾਲੇ ਹਫਤਾ ਇਹਨਾਂ ਦੇ ਘਰ ਬੈਠੇ ਰਹੇ ਪਿੱਛੇ ਫੋਨ ਉਹ ਇੱਥੇ ਆ ਜਾਓ ਰੌਲਾ ਬਣਿਆ ਇੱਥੇ। ਓਏ ਪਹਿਲੇ ਇਸ ਘਰ ਦਾ ਤੇ ਹਿਸਾਬ ਸਿੱਧਾ ਕਰਾਓ ਸਾਡੇ ਕੋ। ਉਹ ਮਰੇ ਤੈਨੂੰ ਮੈਂ ਪਿਛਲੇ ਕੱਲ ਵਾਲੇ ਸ਼ੋਅ 'ਚ ਪੁੱਛਿਆ ਸੀ ਕਿ ਤੇਰੇ 4 ਬੱਚੇ ਮਾਮੀ ਜਿਹੜੀ ਨਾਲ ਲੈ ਗਈ ਤੂੰ ਕਿਹਾ ਹਾਂਜੀ ਸਾਂਗਲੇ ਨਾਲ ਲੈ ਗਈ ਉਹ ਮੇਰੇ 4 ਚਲੇ ਗਏ। ਉਦੋਂ ਨਾਲ ਲੈ ਗਏ ਸੀ ਨਾ ਉਸ ਗੱਲ 'ਚ। ਅੱਗੋਂ ਮਾਮੂ ਨੇ ਕਿਹਾ ਕਿ ਮੇਰਾ ਅੱਛਾ ਫਿਰ 2 ਬੱਚੇ ਕਾ ਤੋਂ ਕਿੱਦਾਂ ਆ ਗਏ ਬਾਅਦ ਚ ਆਏ? ਤੁਸੀਂ ਅੱਗੋਂ ਪੁੱਛਿਆ ਨਹੀਂ ਫਿਰ ਬੱਚਿਆਂ ਦਾ ਕੀ ਬਣਿਆ? ਮੈਂ ਫਿਰ ਤੁਹਾਨੂੰ ਦੱਸਣਾ ਸੀ। ਅੱਛਾ ਕੀ ਬਣਿਆ? ਮੈਂ ਤੈਨੂੰ ਉਦੋਂ ਪੁੱਛਿਆ ਸੀ ਬੱਚਿਆਂ ਦਾ ਕੀ ਬਣਿਆ ਤੂੰ ਕਿਹਾ ਬੱਚੇ ਉਹ ਲੈ ਗਈ ਗੱਲ ਮੁੱਕ ਗਈ। ਫਿਰ ਅੱਗੋਂ ਪੁੱਛਣਾ ਸੀ ਨਾ ਕਿ ਬੱਚੇ ਆਏ ਕਿ ਨਹੀਂ ਆਏ। ਇਹ ਵੀ ਮੈਂ ਪੁੱਛਣਾ ਸੀ ਯਾਨੀ ਜਦੋਂ ਮੈਂ ਇਹ ਗੱਲ ਪੁੱਛ ਲਈ ਕਿ ਬੱਚੇ ਕਿੱਥੇ ਤੂੰ ਕਿਹਾ ਬੱਚੇ ਉਹ ਫਿਰ 4 ਲੈ ਗਈ ਸਾਂਗਲੇ ਚਲੀ ਗਈ ਉਹਦੇ ਕੋਲ ਆ। ਇਸ ਤੋਂ ਬਾਅਦ ਵੀ ਮੈਂ ਪੁੱਛਣਾ ਸੀ ਵੀ ਫਿਰ ਬੱਚੇ ਦੁਬਾਰਾ ਆਏ ਨਹੀਂ। ਸਰ 2 ਬੱਚੇ ਹੈਗੇ ਨਾ ਤੁਸੀਂ ਅਗਲੇ ਦੋਵਾਂ ਦਾ ਵੀ ਪੁੱਛਣਾ ਕਿ ਉਹ ਉੱਥੇ ਹੀ ਨੇ ਕਿ ਉਹ ਨਹੀਂ ਸਰ 4 ਬੱਚੇ ਸੀ। ਅੱਛਾ ਜੀ ਉਹ 2 4 ਕਿੱਥੇ ਬੱਚਿਆਂ ਚੋਂ 2 ਇੱਥੇ ਆ ਗਏ ਬਾਅਦ ਚ ਅੱਛਾ ਮਾਮੂ ਦੇ ਕੋਲ। ਇਸ ਦੂਜੇ ਮਾਮੂ ਯਾਨੀ ਆਪਣੇ ਚਾਚੂ ਕੋ। ਹਾਂਜੀ ਆਪਣੇ ਚਾਚੂ ਕੋ। ਉਹ ਕਿਉਂ ਆਏ? ਅੱਛਾ ਇਹ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਆ ਮਾਮੂ ਛੋਟਾ? ਬੇਟਾ ਮੈਨੂੰ ਤੇ ਬਹੁਤ ਕੁਝ ਪਤਾ ਲੱਗ ਗਿਆ ਮੈਂ ਤੇ ਜ਼ਾਹਰ ਨਹੀਂ ਕਰ ਰਿਹਾ। ਤੂੰ ਢੱਕਿਆ ਰਹਿਣ ਦੇ ਮੈਨੂੰ ਇਹ ਦੱਸੋ 2 ਬੱਚੇ ਕਿੱਧਰ ਆਏ? ਉਹ ਫਿਰ ਮਾਮੂ ਨੇ ਭਰਾ ਦੀ ਲਾਸ਼ ਸਮਝ ਕੇ ਕਿਹਾ ਕਿ ਰੁਲਣਗੇ ਉੱਥੇ ਕਿ ਮੈਂ ਇਹਨਾਂ ਨੂੰ ਪਾਲਾ ਕਸ਼ੀ ਕਰ ਦੂੰ। ਉੱਥੇ ਕਿਉਂ ਰੋਲਣਗੇ? ਉੱਥੇ ਉਹਨਾਂ ਦੀ ਕੱਲੀ ਮਾਂ ਸੀ ਨਾ ਪਿਓ ਦਾ ਸਾਇਆ ਨਹੀਂ ਸੀ ਹੈ। ਨਾਲੇ ਉਸਤਾਦ ਜੀ ਉੱਥੇ ਠਹਿਰ ਜਾ ਇੱਕ ਮਿੰਟ ਯਾਰ 5 ਮਰਲੇ ਦਾ ਮਕਾਨ ਸੀ ਰੋਜ਼ ਤੇ 2 ਜਦੋਂ ਆ ਗਏ ਬਾਕੀ 2 ਨਹੀਂ ਰੋਲਣਗੇ? ਉਹ 2 ਉਹਨੇ ਕਿਹਾ 2 ਚਲੋ ਰੁੱਲ ਜਾਣ 2 ਤੇ ਸੰਭਾਲ ਲਈ। ਉਸਤਾਦ ਜੀ ਜੀ ਨਾਲੇ ਉੱਥੇ 5 ਮਰਲੇ ਦਾ ਮਕਾਨ ਸੀ ਬੱਚੇ ਰੋਲ ਜਣੇ ਸੀਗੇ। ਇੱਥੇ ਸੋਹਣਾ ਤੂੰ ਕਰ ਲੈ ਗੱਲ ਤੇਰੇ ਕੋਲ ਗੱਲ ਨਹੀਂ ਤੇਰੇ ਆ ਗਈ ਨਾ ਤੂੰ ਕਰਨੀ ਹੀ ਕਰਨੀ ਕਰ ਲਾ। ਅੱਛਾ ਉੱਥੇ 5 ਮਿੰਟ ਦਾ ਮਕਾਨ ਸੀ ਕਰ ਆ ਸੁਣ ਲਓ ਭਾਜੀ ਦੀ ਗੱਲ ਸੁਣ ਲੈਣਾ ਇਹਦੇ ਕੋਲ ਰਿਹਾ ਨਹੀਂ ਜਾਂਦਾ। ਉਹਨੇ 7 ਵਾਰੀ ਗੱਲ ਕੱਟਿਆ ਅੱਛਾ ਉਹਦੇ ਦਿਮਾਗ 'ਚ ਕੋਈ ਆ ਗਈ ਹੈ ਗੱਲ ਜਿੱਦਾਂ ਤੱਕ ਤੁਸੀਂ ਸੁਣਨੀ ਨਹੀਂ ਸਾਡੀ ਜਾਨ ਨਹੀਂ ਛੁੱਟਣੀ। ਹਾਂਜੀ ਭਾਜੀ 5 ਮਿੰਟ ਉੱਠ ਜਾ ਪੁੱਤ 11 ਵਜੇ ਆ ਗਈ ਆ। ਨਹੀਂ ਉਹ 5 ਮਰਲੇ ਦਾ ਦੱਸ ਦਿਓ ਜ਼ਰਾ ਫਿਰ ਅਸੀਂ ਅੱਗੇ ਪ੍ਰੋਗਰਾਮ ਕਰਨਾ। ਨਹੀਂ 5 ਮਰਲੇ ਉੱਥੋਂ ਕਿਉਂ ਬੱਚੇ 2 ਆਏ? ਯਾਰ ਮੈਨੂੰ ਸਮਝ ਨਹੀਂ ਆਉਂਦੀ ਬੇਟੇ ਗਵਰਨਮੈਂਟ ਸੀਟੋਂ ਮਕਾਨ ਕਿਉਂ ਸੁਣ ਰਹੇ ਆ ਮੈਨੂੰ ਸਮਝ ਲੱਗਣ ਦੀ ਯਾਰ ਵੀ ਐਡੀ ਰਿਸ਼ਤੇਦਾਰੀ ਤੇ ਕਾਹਦੀ ਛੱਡਣਾ। ਇਹ ਤੈਨੂੰ ਮੈਂ ਬਾਅਦ 'ਚ ਪਤਾ ਲੱਗੇਗਾ ਤੈਨੂੰ ਐਂਡ ਤੇ ਪਤਾ ਲੱਗੇਗਾ ਕਿ ਉਸਤਾਦ ਹੀ ਹੁੰਦਾ ਵਾ ਕਿਉਂ ਟਾਈਮ ਇਹਨਾਂ ਲਾ ਰਿਹਾ ਸੀ। ਇਹ ਅੱਗੇ ਗੱਲ ਹੋਣੀ ਹਲੇ। ਯਾਰ ਪਹਿਲੇ ਹੀ ਨਹੀਂ ਮਿੱਠੇ ਬੋਲ ਪਈਦਾ ਸੁਣ ਤੇ ਲੈ। ਨਹੀਂ ਤੂੰ 5 ਮਰਲੇ ਵਾਲੀ ਕਰ ਲੈ ਗੱਲ ਉਹ ਤੇਰੇ ਫਸ ਜਾਣੀ ਆ ਉਹ ਤੂੰ ਬਿਮਾਰ ਹੋ ਜਾਣਾ ਉਹਦੇ ਨਾਲ। ਕਰਨੀ ਤੇਰੇ ਦਿਮਾਗ ਨਹੀਂ ਕੀਤੀ ਨਾ ਮੈਨੂੰ ਸਮਝ ਨਹੀਂ ਆਈ। ਅੱਛਾ 5 ਮਿੰਟ ਕੀਤੀ ਮੈਂ ਹੋਇਆ ਅੱਛਾ ਚਲੋ ਅੱਛਾ ਉੱਥੇ ਬੱਚੇ ਕਿੱਦਾਂ 2 ਰੁੱਲ ਜਾਣੇ ਸੀ?
ਵੀ 5 ਮਰਲੇ ਦਾ ਪਲਾਟ ਸੀ, ਇੱਥੇ ਤਾਂ ਤੰਗ ਜਗ੍ਹਾ ਸੀ ਤਾਂ ਕਰਕੇ। ਐ ਸੀ ਜੀ ਭਾਜੀ ਗੱਲ, ਠੀਕ ਹੈ ਜੀ। ਚੱਲ, ਹੁਣ ਵੀ ਜਾਣ ਨੂੰ ਸਕੂਨ ਆ ਗਿਆ। ਗੱਲ ਵੱਡੀ ਸੀ, ਤੁਸੀਂ ਜਾਣ ਕੇ ਮਿੱਟੀ ਕੀਤੀ ਆ। ਮੈਂ ਮਿੱਟੀ ਨਹੀਂ ਕੀਤੀ ਵੀ ਤੂੰ 3 ਵਾਰੀ 5 ਮਰਲੇ ਵੀ ਸਾਈ ਤੁਸੀਂ ਓਵਰਲੈਪ ਕਰਦੇ ਫਿਰ। ਅੱਛਾ ਜੀ, 2 ਬੱਚੇ ਹੈਗੇ। 2 ਬੱਚੇ ਉਧਰ ਰਹਿ ਗਏ, 2 ਇੱਧਰ ਆ ਗਏ। 2 ਇੱਧਰ ਆ ਗਏ। ਬੱਚਿਆਂ ਨਾਲ ਬੱਚੇ ਵਿਛੋੜ ਦਿੱਤੇ ਤੁਸੀਂ। ਹਾਂਜੀ। ਤੁਸੀਂ ਕੀ ਜ਼ੁਲਮ ਕੀਤਾ, 2 ਸੁਣ ਲਓ ਪਹਿਲਾਂ। ਨਹੀਂ ਫਿਰ ਦੇਖੋ ਨਾ, ਉਹ ਰੋਏ ਪਿੱਟੇ ਕੇ ਵੀ ਅਸੀਂ ਮਾਮਾ ਕੋ ਜਾਣਾ, ਫਿਰ ਉਸੇ ਦਿਨ ਹੀ- ਨਾ ਇੱਥੇ ਤੱਕ ਜਿਹੜਾ ਜ਼ੁਲਮ ਕੀਤਾ ਉਹ ਸੁਣ ਲਓ, ਇਹ ਫਿਰ ਅੱਗੇ ਤੁਰਾਂਗੇ। ਚਲੋ। 2 ਬੱਚੇ ਜਦੋਂ ਤੁਸੀਂ ਲੈਣ ਦੇ, 2 ਉੱਥੇ ਰਹਿ ਗਏ। ਹੁਣ ਇੱਕ ਤੇ ਉਹਨਾਂ ਦਾ ਪਹਿਲੇ ਪਿਓ ਵਿਚਾਰਾ ਮਰ ਗਿਆ, ਉਸ ਤੋਂ ਬਾਅਦ ਉਹ 4 ਭੈਣ ਭਰਾ ਸੀ, ਤੁਸੀਂ ਉਹਨਾਂ ਚ ਫੱਟ ਪਾ ਕੇ 2 ਉਧਰ ਕਰਤੇ, 2 ਉਧਰ ਕਰਤੇ। ਇੱਕ ਦੂਜਾ ਜਿਹੜੇ ਇਧਰਲੇ 2 ਬੱਚੇ ਆ, ਉਧਰਲੀ ਮਾਂ ਦੇ ਵਿਛੇੜ ਦਿੱਤੇ ਤੁਸੀਂ। ਮਾਂ ਦੇ ਭਾਵੇਂ 14 ਬੱਚੇ ਵੀ ਉਹਨੂੰ ਇੱਕੋ ਜਗ੍ਹਾ ਹੀ ਉਹਨੂੰ ਸੋਹਣੇ ਲੱਗਦੇ, ਇੱਕ ਵੀ ਇਧਰ ਉਧਰ ਹੋ ਜਵੇ ਉਹਨੂੰ ਉਨੀ ਚਿੰਤਾ ਹੁੰਦੀ ਹੈ ਜਿੰਨੀ ਉਹਨੂੰ 14 ਦੀ ਹੁੰਦੀ ਹੈ। ਨਹੀਂ ਫਿਰ ਉਸੇ ਘੰਟੇ ਵਾਪਸ ਛੱਡ ਆਏ ਨਾ, ਰੋਏ ਬੜਾ ਇੱਥੇ ਆ ਕੇ। ਮੈਂ ਸ਼ੁਕਰ ਆ ਉੱਥੇ ਛੱਡ ਆਏ, ਉਹਨਾਂ ਨੂੰ ਦੋਵਾਂ ਨੂੰ ਨਹੀਂ ਲੈ ਆਏ। ਨਹੀਂ ਤੂੰ ਗੱਲ ਤੇ ਉਹਦੀ ਸੁਣ ਲਾ, ਸਾਂਗਲੇ 2 ਬੱਚੇ ਲੈ ਆਏ, ਉਹ ਹੁੰਦੇ ਉਹਨਾਂ ਨੇ ਛਾੜਾ ਪਾਇਆ, ਘੰਟੇ ਬਾਅਦ ਛੱਡ ਆਏ। ਤੇ ਹੁਣ ਸੂਰਤ ਹਾਲ ਕੀ ਐ ਇਸ ਟਾਈਮ? ਹੁਣ ਮਾਮਾ ਵਿਆਹਣਾ ਨਹੀਂ ਵਿਆਹਣਾ ਵਾ, ਸਿਰਫ ਉਹਦਾ ਅਗਲਾ ਦੰਦ ਭੁਰਿਆ ਵਾ, ਆਲ ਇਧਰ ਵਾਲੀ ਸਾਈਡ ਦਾ, ਜਾਂ ਥੋੜਾ ਜਿਹਾ ਗੋਡੇ ਨੂੰ ਮਸਲਾ ਵਾ, ਥੋੜਾ ਲੰਗਾ ਕੇ ਤੁਰਦਾ, ਬਾਕੀ ਇਹਨੂੰ ਵਿਆਹ ਦੇ ਨਾਲ ਕਰ ਕਰ। ਇਹਨਾਂ ਨੇ ਲੰਗੜਾ ਮਾਮਾ ਕੱਢ ਦੇਣਾ ਹੋਰ ਹਫਤੇ ਤੱਕ। ਕਿਉਂ? ਉਹ ਲੰਗੜਾ ਬੰਦਾ ਤਾਂ ਕੂਲਰ ਕੇ ਖਲੋਂਦਾ, ਜਗ੍ਹਾ ਬਹੁਤ ਘੇਰਦਾ ਬੰਦਾ। ਨਹੀਂ ਉਹਦਾ ਅੱਛਾ, ਵੈਸੇ ਤੁਹਾਡੇ ਮਕਾਨ 'ਚ ਜਿੰਨੀ ਜਗ੍ਹਾ ਹੈ ਨਾ, ਇਹਦੇ ਨੂੰ ਬਹੁਤੀ ਜਗ੍ਹਾ ਮੈਮੋਰੀ ਕਾਰਡ 'ਚ ਹੁੰਦੀ ਹੈ। ਮੈਂ ਯਕੀਨ ਕਰ ਸਹੀ ਕਹਿ ਰਿਹਾ। ਉਸਤਾਦ ਜੀ ਇੰਨੀ ਕੀ ਜਗ੍ਹਾ ਤੇ ਇੰਨੇ ਜਾਣਿਆਂ ਦਾ ਰਹਿਣਾ ਹਲੇ ਗਨੀਮਤ ਆ, ਸ਼ੁਕਰ ਅੱਲਾਹ ਪਾਕ ਦਾ। ਇਸ ਘਰ ਦੇ ਵਿੱਚ ਹਲੇ ਜਦੋਂ ਮਹਿਮਾਨ ਆਂਦੇ ਆ, ਜਦੋਂ ਸੌਣ ਬਹਿਣ ਹੁੰਦਾ ਵਾ, ਉਦੋਂ ਨਹੀਂ ਤੁਸੀਂ ਸੀਨ ਦੇਖਿਆ ਯਾਰ ਜਿਹੜੇ ਇਹਨਾਂ ਦੇ ਮਹੱਲੇ 'ਚ ਨਾਜ਼ਰੀਨ ਨੇ ਖਲੋਂਦੇ ਹੋਣੇ ਨੇ, ਉਹ ਤੇ ਤੁਹਾਨੂੰ ਤੇ ਚਾਹੀਦਾ ਸੀ ਹੁਣ ਤੱਕ ਵੱਡੇ ਮਕਾਨ ਲੈ ਲੈਂਦੇ ਤੁਸੀਂ ਉਹਨਾਂ ਕੋਲੋਂ। ਨਹੀਂ, ਰਿਸ਼ਵਤ ਨਹੀਂ ਉਸਤਾਦ ਜੀ। 30 ਵੋਟ ਤੁਹਾਡੇ, 28-30 ਵੋਟ। ਨਹੀਂ ਉਹ ਐਡੇ ਡੈਮੇਜ ਵੋਟਾਂ ਦਾ ਕੁਝ ਨਹੀਂ ਦਿੰਦੇ, ਸਾਰਾ ਤਾਂ ਮਾਲ ਡੈਮੇਜ ਆ। ਡੈਮੇਜ ਕਿਦਾਂ? ਉਸਤਾਦ ਜੀ ਦੇ ਘਰ ਡਾਕੂ ਵੀ ਆ ਗਏ ਇੱਕ ਵਾਰੀ। ਹੈ ਡਾਕੂ ਆ ਗਏ, ਫਿਰ ਡਾਕੂ ਬੂਆ ਖੋਲ ਕੇ ਕਹਿੰਦੇ, ਓਏ ਅੱਲਾ ਦੀ ਕਸਮ ਅਸੀਂ ਲੁੱਟਦੇ ਕੋਈ ਨਹੀਂ, ਬਸ ਇਹ ਦੱਸ ਦਿਓ ਤੁਸੀਂ ਬੰਦੇ ਕਿੰਨੇ ਜਣੇ ਆ। ਅੰਦਰ ਬੰਦੇ ਯਾਰ ਇੰਨਾ ਰਸ਼ ਪਿਆ। ਯਾਰ ਇਹਨਾਂ ਘਰ ਡਾਕੂ ਆ ਗਏ, 3 ਜਾਣੇ ਉਹਨਾਂ ਨੇ ਵੇਖੇ ਨਾ, ਉਹਨਾਂ ਨੇ ਕਿਹਾ ਕੱਢ ਦਿਓ ਜੋ ਕੁਛ ਹੈਗਾ। ਇਹਨੇ ਪਿੱਛੋਂ 9 ਹੋਰ ਕੱਢ ਲਏ, ਉਧਰ ਉਹ 12 ਹੋ ਗਏ ਟੋਟਲ। ਡਾਕੂ ਇਹਨਾਂ ਦੇ ਘਰ 'ਚ ਤੇਜ਼ੀ ਨਾਲ ਵੜਿਆ ਵਾ, ਉਹ ਫਸ ਕੇ ਨੇ ਕਿਹਾ ਉਹਦੀ ਸਲਵਾਰ ਵੀ ਕਿਸੇ ਨੇ ਲਾ ਲਈ, ਕਮੀਜ਼ ਵੀ ਲਾ ਲਈ। ਇੰਨਾ ਰਸ਼ ਸੀ ਅੰਦਰ। ਉਹ ਯਾਰ ਸਾਡੇ ਮਹੱਲੇ 'ਚ ਹੁੰਦੀ ਨਹੀਂ ਆ। ਓਏ ਹੋਣਾ ਹੀ ਨਹੀਂ ਆ। ਮੈਂ ਪੁੱਛਿਆ ਸਾਈ ਤੇਰਾ ਵੱਡਾ ਮਾਮਾ ਕੀ ਕਰਦਾ? ਕਹਿੰਦਾ ਜਿਹੜਾ ਪਿਛਲਾ ਛੁੱਟੀ ਕਰਕੇ ਆਉਂਦਾ ਉਹਦੀ ਜਗ੍ਹਾ ਕਰਦਾ, ਪਿੱਛੇ ਨਾਲ ਹੋ ਜਾਵੇ ਨਾ ਐਡਜਸਟਮੈਂਟ। ਇਹਨਾਂ ਸਵੇਰੇ ਬਾਬਾ ਜੀ ਨਾਸ਼ਤਾ ਅੱਛਾ ਕਰ ਰਹੇ ਨੇ। ਕਿਸੇ ਨੇ ਪੁੱਛਿਆ ਇਹ ਕੀ ਹੋਇਆ? ਕਹਿੰਦਾ ਰਾਤੀ ਡਾਕੂ ਆ ਗਏ ਸੀ ਘਰ, ਉਹਨਾਂ ਕੋਲ 650 ਰੁਪਏ ਖੋਹ ਲਿਆ। ਡਾਕੂ ਇਹਨਾਂ ਘਰ ਬੜਿਆ, ਪਿਸਤੌਲ ਫੜ ਕੇ ਕਹਿੰਦਾ ਹੈਂਡਸ ਅਪ, ਤੇ ਉਹਨੇ ਆਪਣੇ ਹੱਥ ਕਤਾ ਕਰ ਲਿਆ। ਅਸੀਂ ਬੜੇ ਕੇ ਤੁਸੀਂ ਹਲੇ ਮੈਂ ਤੁਹਾਨੂੰ ਦੱਸਣ ਡਿਆ ਵਾਂ ਕਿ ਜਦੋਂ ਮਾਮੇ ਦੀ ਸ਼ਾਦੀ ਕਰਨੀ, ਉਹਨੇ ਵੀ ਮਾਸ਼ਾਅੱਲਾ ਇਸੇ ਘਰ 'ਚ ਹੀ ਰਹਿਣਾ। ਚਲੋ ਜੀ, ਡਾਕੂ ਇਹਨਾਂ ਦੇ ਘਰ ਆਏ ਤੇ ਉਹਨਾਂ ਨੂੰ ਅੰਦਰੋਂ ਹੀ ਕਹਿਣ ਦੇ, ਭਾਜੀ ਮੈਂਬਰੀ ਫੁੱਲ ਲਾ, ਜਗ੍ਹਾ ਨਹੀਂ ਹੈ। ਸਪੇਸ ਦੀ ਹੈ। ਘਰ 'ਚ ਉੱਤੇ ਨਾ ਬੰਦੇ ਇੰਜ ਚਮਕਣ ਬੁਝਣ ਦੇ, ਜਿਵੇਂ ਖਾਤ ਨਹੀਂ ਉਹ ਮੈਸੇਜ ਫੁੱਲ ਹੋਏ, ਉਹ ਹਿਸਾਬ ਹੈ। ਉਹ ਕਰਾਚੀਓ ਮਹਿਮਾਨ ਆ ਗਏ, ਅੱਛਾ। ਤੇ 6 ਫੁੱਫੀਆਂ ਤੇ 2 ਮਾਮੇ ਡਿਲੀਟ ਕੀਤੇ, ਫੇਰ ਥੋੜੀ ਜਗ੍ਹਾ। ਡਿਲੀਟ ਐਪ ਦਾ ਆਪਸ਼ਨ ਆ ਗਿਆ। ਡਿਲੀਟ ਯਾਰ ਇਦਾਂ ਕਰਕੇ ਤੁਸੀਂ ਗੇਟ ਖੋਲਣਾ ਨਾ ਸਾਡਾ। ਉਹ ਗੇਟ ਲੱਗਾ ਵਾ, ਓਹੋ, ਇੱਡੀ ਕਿ ਜਗ੍ਹਾ ਇੰਜ ਕਰਕੇ ਇਹਦਾ ਬੂਆ ਖੋਲਣਾ ਤੇ ਮਾਮੂ ਧੌਣ ਬਾਹਰ ਆਉਂਦੀਆਂ ਨੇ। ਗੇਟ ਨਹੀਂ, ਇਹਨਾਂ ਨੇ ਭੜੋਲੇ ਵਾਲਾ ਢੱਕਣ ਲਵਾਇਆ ਵੀ ਕੋਈ ਇਜ਼ਾਫੀ ਜੀ ਨਾ ਡਿੱਗ ਪਏ, ਦਵਾ ਦਾ ਬੰਦ ਕਰ। ਅੱਛਾ ਜੀ, ਚਲੋ ਢੋਨੀ ਸਾਹਿਬ, ਹੁਣ ਗੱਲ ਇਹ ਹੈ ਕਿ ਤੁਹਾਡਾ ਵੀ ਘਰ ਏਡਾ ਹੀ ਆ ਮਹਿਰ? ਸਾਡਾ ਇਹਨਾਂ ਦੇ ਘਰ ਤੋਂ ਮਾਸ਼ਾਅੱਲਾ ਵੱਡਾ ਸਾਹ ਜੀ, ਇਹਨਾਂ ਦਾ 1.25 ਮਰਲੇ ਦਾ ਵਾ। ਉਹ ਤੋਂ ਤੁਹਾਡਾ ਛੋਟਾ ਸਾਡਾ ਅਲਹਮਦੁਲਿਲਾ ਪੂਰੇ ਹੈਗਾ ਕੋਈ 1.5 ਮਰਲਾ। ਠੀਕ ਆ ਫੇਰ ਤੇ। ਫੇਰ ਤੇ ਭਾਈ ਤੈਨੂੰ ਚਾਹੀਦਾ ਤੂੰ ਇਹਦੇ ਪੈਰ ਧੋ ਪੀ। ਉਹਦੇ ਚ 15 ਗਿਰਾ ਦਾ ਫਰਕ ਹੈ ਸਿਰਫ। ਤੁਹਾਡੇ ਜੀ ਕਿੰਨੇ ਆ? ਸਾਡੇ ਹੈਗੇ 35-36 ਜੀ, ਕਿੰਨੇ? 36-37 ਜੀ ਆ ਸਾਡੀ ਉਸ ਘਰ ਚ। ਓਏ ਚੜਾਈ ਜੀਆਂ ਦੀ ਕਰਾਈ ਆ। ਬਾਥਰੂਮ 'ਚ ਟਾਇਲ ਪੱਥਰ ਦੀ ਜਗ੍ਹਾ ਤੇ ਜੀ ਫਿਕਸ ਕਰਾਏ। ਕੀ ਪੱਥਰ ਹੋਇਆ? ਜੀ ਪਤਾ ਵਾਸ਼ਰੂਮ ਜਿਆਦਾ ਸਾਰੀਆਂ ਟੈਲਾਂ ਇੰਜ ਕਰ ਲੈਂਦੇ। ਤੇ ਸਾਡੀ ਇਹਨਾਂ ਦੇ ਘਰ 'ਚ ਐਂ ਕਰਕੇ ਭਰਾ ਲੱਭਦੇ ਹੋ ਕਿੱਥੇ? ਉਹ 36 ਜੀ। ਹਾਂਜੀ, ਤੁਸੀਂ ਇੱਕ ਕੰਮ ਕਰੋ, 1.25 ਮਰਲਾ ਤੇ 1.5 ਮਰਲਾ
ਪੌਣੇ 3 ਮਰਲੇ ਚ 36 ਤੇ ਬਾਈ ਪਤਾ ਨਹੀਂ ਕਿੰਨੇ, ਇਹ 50 55 ਇੱਕੋ ਜਗ੍ਹਾ ਤੇ ਕਰ ਲਓ। ਇਹ ਐਡੇ ਇਹਨਾਂ ਨੂੰ ਇੰਨੀ ਆਦਤ ਪੈ ਗਈ ਹੈ ਤੰਗ ਮਕਾਨ ਚ ਰਹਿਣ ਦੀ, ਉਸਤਾਦ ਜੀ ਇਹਨਾਂ ਨੇ ਮਕਾਨ ਖੁੱਲਾ ਲੈ ਲਿਆ, 15 ਦਿਨ ਬਾਅਦ ਛੱਡਣਾ ਪੈ ਗਿਆ। ਇਹ ਆਪਸ ਦੇ ਵਿੱਚ ਰੁੱਸ ਪਏ ਇੱਕ ਦੂਜੇ ਨਾਲ, ਕਹਿੰਦਾ ਓਏ ਖੂਨ ਦੇ ਰਿਸ਼ਤੇ ਜੁਦਾ ਕਰਤੇ, ਉਹ 2-2 ਫੁੱਟ ਤੇ ਫੇ ਲੋਕੀ ਖਲੋਤੇ ਹੋ, ਉਹ ਜੁਦਾਈਆਂ ਪੈ ਗਈਆਂ, ਖੂਨ ਸਫੈਦ ਹੋ ਗਏ, ਉਹ ਖੂਨ ਸਫੈਦ ਹੋ ਗਏ, ਓਏ ਉਹ ਮੇਰੇ ਲਾਗੇ ਨਹੀਂ ਖਲੋਂਦਾ, ਉਹ ਪਰੇ ਖਲੋਤਾ ਤੇ ਉਹਦੇ ਨਾਲ ਹੱਥ ਵੀ ਵੱਜਣ ਦਿਆ ਉਹਦਾ, ਛੱਡ ਗਿਆ ਮੈਨੂੰ। ਆਹੋ ਓਏ ਅਸੀਂ ਨਹੀਂ ਇਹੋ ਜਿਹਾ ਮਕਾਨ ਲੈਣਾ ਜਿਹਦੇ ਚ ਸਾਡੇ ਜੁਦਾਈਆਂ ਪੈ ਗਈਆਂ। ਉਸਤਾਦ ਜੀ ਮੇਰੀ ਖਾਲਾ ਰੁੱਸ ਕੇ ਆ ਗਈ ਪਿਛਲੇ ਦਿਨਾਂ 'ਚ। ਯਾਰ ਇਹਨਾਂ ਦੇ ਘਰ ਐਡਾ ਛੋਟਾ ਵਾ, ਇਹ ਏਦਾਂ ਕਰਦੇ ਨਾ ਤੇ ਅੱਗੋਂ ਮਾਮੂ ਕਹਿੰਦਾ ਹਾਂ ਉਸਤਾਦ ਜੀ ਇਹਦੀ ਉੱਚੀ ਸਾਲਾ ਆਵਾਜ਼ ਵੀ ਉਹਦਾ ਕੰਨ ਕਿੱਥੇ ਹੁੰਦਾ ਹੋਏਗਾ। ਉਸਤਾਦ ਜੀ ਇਹਨਾਂ ਦੇ ਇੰਨੇ ਜੀ ਆ, ਨਹੀਂ ਉਹ ਏਦਾਂ ਕਰਦਾ ਤੇ ਮਾਮੂ ਕਹਿੰਦਾ ਕੀ ਗੱਲ ਆ? ਪਿੱਛੇ ਜੇ ਇੱਕ ਬਿਮਾਰੀ ਆਈ, ਇਹਨਾਂ ਦੇ ਸਾਰੇ ਟੱਬਰ ਨੂੰ ਉਸਤਾਦ ਜੀ ਬਿਮਾਰੀ ਲੱਗ ਗਈ, ਬਿਮਾਰ ਹੋ ਗਏ। ਡਾਕਟਰ ਨੂੰ ਚੈੱਕ ਕਰਾਇਆ, ਕਹਿੰਦਾ ਇਹਨਾਂ 'ਚ ਵਾਇਰਸ ਆ ਗਿਆ, ਤੁਹਾਡਾ ਘਰ ਫਾਰਮੈਟ ਹੋਣਾ। ਆਹੋ ਨਹੀਂ ਇਹਨਾਂ ਦੇ ਇੰਨੇ ਜੀ ਆ, ਤੁਸੀਂ ਉੱਪਰੋਂ ਦੇਖੋ ਐ ਲੱਗਦਾ ਕੁਲਫੀ ਵਾਲੀ ਪੇਟੀ ਪਈ ਆ। ਓ ਯਾਰ ਤੁਹਾਨੂੰ ਆਂਦੀਆਂ ਗੱਲਾਂ, ਤੁਸੀਂ ਇਹ ਸਵਾ ਮਰਲਾ ਜਗ੍ਹਾ ਤੇ ਰਹਿ ਸੀ, ਸ਼ੁਕਰ ਅਲਹਮਦੁਲਿਲਾ ਸਵਾ ਮਰਲਾ ਇਹ ਗੱਲ ਆ ਭਾਈ ਇਸ ਯਾਰ ਅੱਛਾ ਬਈ ਮੈਨੂੰ ਇੱਥੇ ਇਹ ਵੀ ਗੱਲ ਫਿੱਕੀ ਲੱਗ ਰਹੀ ਹੈ, ਜਿਹੜਾ ਕਹਿੰਦੇ ਨੇ ਭਾਵੇਂ ਥੋੜੀ ਹੋਵੇ ਪਰ ਛੱਤ ਆਪਣੀ ਹੋਵੇ। ਮੈਨੂੰ ਇੱਥੇ ਇਹ ਵੀ ਗੱਲ ਫਿੱਕੀ ਜੀ ਲੱਗ ਰਹੀ, ਉਹ ਜਿਵੇਂ ਮੈਂ ਕਾਲ ਚ ਨਹੀਂ ਸੀ ਕਿਹਾ, ਹਾਂਜੀ ਉਹ ਅੱਧੇ ਮਰਲੇ ਵਾਲੇ ਕਾਲ ਚ ਹਾਂਜੀ ਹਾਂਜੀ ਰਾਣੇ ਜਾਦ ਨਾਲ ਸੀ, ਤੇ ਉਹਦੇ ਚ ਮੈਂ ਇੱਕ ਬਣਿਆ ਸੀ ਨਾ ਉਹ ਚਾਚਾ ਮਿਸਤਰੀ। ਆਹ ਮਿਸਤਰੀ, ਤੇ ਉਹ ਰਾਣਾ ਮੈਨੂੰ ਕਹਿੰਦਾ ਜੀ ਅੱਲਾ ਨੇ 30 ਸਾਲਾਂ ਬਾਅਦ ਪਤਾ ਨਹੀਂ ਇੱਕ ਮਰਲਾ ਜਗ੍ਹਾ ਦਿੱਤੀ ਹੈ। ਮੈਂ ਕਿਹਾ ਫਿਰ ਮੈਂ ਹੁੰਦਾ ਮੈਂ ਅੱਲਾ ਨੂੰ ਵਾਪਸ ਕਰ ਦੇਣੀ ਸੀ, 30 ਸਾਲਾਂ ਬਾਅਦ ਇੱਕ ਮਰਲਾ। ਮੈਂ ਕਹਿੰਦਾ ਯਾਰ ਅੱਲਾ ਬਹੁਤੀ ਦੇ ਤੂੰ, ਤੇਰੇ ਕੋ ਮੰਗਣ ਲੱਗਾ ਦੀ ਟੈਨਸ਼ਨ। ਅੱਛਾ ਤੇ ਇਹ ਸਾਰੇ ਜੀ ਉਸਤਾਦ ਜੀ ਇਕੱਠੇ ਹੋਣ ਨਾ ਤੇ ਇੰਜ ਲੱਗਦਾ ਬੀੜ 'ਚ ਦੰਦ ਲੱਗੇ ਐ ਨਾਲ ਨਾਲੇ ਕੋਈ। ਉਹ ਯਾਰ ਇਹਨਾਂ ਨੇ ਮਕਾਨ ਵੇਚਤਾ, ਵੇਚ ਕੇ ਖਾਲੀ ਕਰਕੇ ਚਲੇ ਗਏ, ਫਿਰ 15-20 ਦਿਨ ਬਾਅਦ ਉੱਥੋਂ ਇੱਕ ਬੰਦਾ ਨਿਕਲਦਾ ਸੀ, ਬੈਗ ਆਪਣਾ ਨੇ ਪਾਇਆ ਹੁੰਦਾ, ਭਾਈ ਤੂੰ ਕਿੱਧਰ? ਮੈਂ ਜ਼ਰਾ ਲੇਟ ਹੋ ਗਿਆ ਸੀ। ਯਕੀਨ ਕਰ ਸੁਬਾਹ ਉਹ 7 ਮਹੀਨੇ ਦੇ ਮਕਾਨ ਖਾਲੀ ਕਰਨ ਦੇ ਲੱਗੇ। ਮੁੱਕਰਾਂ 'ਚ ਫਸੇ ਜੀ। ਆਹੋ ਉਹ ਕਿਤੇ ਉੱਥੋਂ ਨਿਕਲਣ ਦੇ। ਸਾਹਮਣੇ ਕਮਰੇ 'ਚ ਲੱਗਾ ਬੈੱਡ, ਸਾਹਮਣਾ ਕਮਰਾ ਉਹੀ ਜਿਹੜਾ ਇੱਕੋ ਹੀ ਆ। ਇੱਕੋ ਹੀ ਜਿਹੜਾ। ਅੱਛਾ ਠੀਕ, ਵਾਹ ਵਾਹ ਇੱਕ ਬੈਡ ਉਹੀ ਸਾਹਮਣਾ ਵਾ, ਸਾਹਮਣੇ ਕਮਰੇ 'ਚ ਲੱਗਾ ਬੈੱਡ। ਹਾਂਜੀ ਉਹਦੇ ਸਾਹਮਣੇ ਪਿਆ ਟੀਵੀ, ਠੀਕ ਆ। ਤੇ ਬਾਹਰ ਨਿਕਲਦੇ ਸਾਰੀ ਕਮਰੇ 'ਚੋਂ ਗੇਟ ਆ। ਯਾਨੀ ਕਿ ਜਿਹੜਾ ਕਮਰੇ ਦਾ ਦਰਵਾਜ਼ਾ ਉਹੀ ਗੇਟ ਆ। ਨਹੀਂ ਉਹ ਨਹੀਂ ਉਸ ਤੋਂ ਬਾਅਦ ਇੱਕ ਥੋੜਾ ਜਿਹਾ ਹੈ ਜਗ੍ਹਾ। ਮਾੜਾ ਜਿਹਾ ਲਾਣ ਤੋਂ ਬਾਅਦ ਗੇਟ। ਮੰਜੀ ਡੱਟ ਜਾਂਦੀ ਪੂਰੀ, ਇੱਕ ਸ਼ੁਕਰ ਅੱਲਾ ਦਾ, ਹਾਂ ਮੰਜੀ ਇੱਕ ਪੂਰੀ ਡੱਟ ਜਾਂਦੀ ਵਿਹੜੇ 'ਚ। ਪੁੱਠੀ ਕਰਕੇ ਵਿਹੜਾ ਵੀ ਹੋਈ ਆ, ਡੇੜੀ ਵੀ ਹੋਈ ਆ, ਬਰਾਬਰ ਵੀ ਹੋਈ ਹੈ, ਗਲੀ ਵੀ ਉਹੀ ਆ ਮੈਨੂੰ ਤਾਂ ਲੱਗਦਾ। ਸਟੋਰ ਵੀ ਹੋਈ ਆ। ਸਾਡਾ ਘਰ ਛਿਣਕ ਕੇ ਧੁੱਪ ਜਾਂਦਾ ਵਾ, ਛੰਡ ਕੇ ਛਿਣਕ ਕੇ ਨਹੀਂ ਏਦਾਂ ਪਾਣੀ ਛਿਣਕ ਕੇ ਉਹ ਧੁੱਪ ਜਾਂਦਾ। ਸਾਡਾ ਇੰਨਾ ਛੋਟਾ ਘਰ, ਕੂਲਰੀ ਨੇ ਧੋਪ ਜਾਂਦਾ, ਕੂਲਰੀ ਨੂੰ ਐ ਕਰਕੇ। ਓਏ ਹੋਏ ਹੋਏ ਸਾਡੀ ਇੱਕ ਖਾਲਾ ਆ ਗਈ ਰੁੱਸ ਕੇ। ਅੱਛਾ ਇਸ ਮਕਾਨ 'ਚ ਖੁਸ਼ੀ ਨਾਲ ਕਿਹਨੇ ਆਉਣਾ? ਕੀ ਹੁੰਦਾ ਯਾਰ ਉਹ ਪਿੱਛੇ ਆਹੋ ਵੀ ਇਸ ਮਕਾਨ 'ਚ ਕਿੰਨੇ ਹੋਣਾ, ਪਾਗਲ ਆ ਕੋਈ। ਅੱਛਾ ਤੁਹਾਡੀ ਖਾਲਾ ਆ ਗਈ ਰੁੱਸ ਕੇ। ਉਹਦਾ ਮੇਰੀ ਅੰਮੀ ਤੋਂ ਇਲਾਵਾ ਆਸਰਾ ਵੀ ਕੋਈ ਨਹੀਂ। ਦੋ ਹੀ ਭੈਣਾਂ, ਅੱਛਾ ਉਹ ਵਿਆਹੀ ਸੀ ਕਿਤੇ, ਮਤਲਬ ਹੈ ਵੀ ਮੇਰੀ ਅੰਮੀ ਦੀ ਕਜ਼ਨ ਸੀ। ਅੱਛਾ ਅੱਛਾ ਭਾਈ ਉਹ ਰੁੱਸ ਕੇ ਆ ਗਈ ਸਾਡੇ ਘਰ। ਹੁਣ ਅਸੀਂ ਵੀ ਸੌਣ ਬਹਿਣ ਤੋਂ ਆਵਾਜ਼ਾਰ। ਤੁਸੀਂ ਉਹਨਾਂ ਨਾਲ ਰੁੱਸ ਗਏ? ਨਹੀਂ ਫਿਰ ਉਹ 2 ਦਿਨ ਉਹਨੂੰ ਉੱਥੇ ਘਰ ਰੱਖਿਆ ਨਾ, ਤੇ ਫਿਰ ਅਸੀਂ ਵੀ ਉੱਥੇ ਹੀ ਰਹੇ। ਉਹਦੇ ਨਾਲ 6 ਬੱਚੇ ਉਹਦੇ। ਇਹ ਪਹਿਲੇ ਦੱਸਣਾ ਸੀ। ਹਾਂ ਤੁਹਾਡੇ ਘਰ ਤੇ ਮਾਸ਼ਾਅੱਲਾ ਇੰਨੀ ਜਗ੍ਹਾ ਵੀ ਇੱਕ ਖਾਲਾ ਦੇ ਨਾਲ ਹੀ ਤੁਸੀਂ ਮਤਲਬ ਆਜ਼ਾਰ ਹੋ। ਇਹ ਵੀ ਨਾਲ ਦੱਸ ਕੇ ਉਹਦੇ ਨਾਲ 6 ਬੱਚੇ ਵੀ ਸੀ। ਆ ਤੇ 6 ਬੱਚਿਆਂ ਦੀ ਆਵਾਜ਼ਾਰੀ ਹੋਈ। ਹਾਂ ਫਿਰ ਇੱਕ ਬੈੱਡ ਤੇ ਤਕਰੀਬਨ 17-18 ਜਣੇ ਸੌਂਦੇ ਸੀ, ਉਹ ਜਿਹੜਾ ਸਾਹਮਣੇ ਕਮਰੇ ਲੱਗਾ। ਉਹ 6 ਬੱਚੇ ਉਹ ਠਹਿਰ ਜਾ, ਇੱਕ ਬੈੱਡ ਤੇ ਕਿੰਨੇ? 17-18 ਜਣੇ। ਉਹ 6 ਬੱਚੇ ਲੈ ਕੇ ਆਈ ਖਾਂਦਾ। ਇੰਨੇ ਬੱਚੇ ਤੇ ਊਂਠ ਰੇੜੇ ਤੇ ਨਹੀਂ ਆਉਂਦੇ। ਉਹ ਬੈੱਡ ਦੇ ਨਾਲ ਜਿੱਦਾਂ ਆਪਾਂ ਬਾਹਰ ਟੀ ਟਾਈਮ ਦੇ ਨਾਲ ਸੈੱਟ ਨਹੀਂ ਸੀ ਲਾਇਆ ਉਹ ਭਾਲੂ ਲਾਉਣ ਵਾਸਤੇ, ਉਦਾਂ ਦੀਆਂ ਫੱਟੀਆਂ ਬਣਵਾਈਆਂ ਨਾ, ਉੱਥੇ ਸੋਫੇ ਰੱਖੇ ਛੋਟੇ-ਛੋਟੇ। ਉਹ ਫਿਰ ਪਾਸਾ ਵੀ ਮੋੜੇ ਤੇ ਪਰੇ ਨਹੀਂ ਡਿੱਗਦਾ। ਉਹ ਸਹੀ ਗੱਲ ਆ। ਇੰਨੇ ਬੱਚੇ ਤੇ ਡੋਰੇਮੋਨ ਦੀ ਫੈਮਲੀਆਂ ਤੋਂ। ਯਾਰ ਖਾਲਾ ਜਿਹੜੀ ਰੁੱਸ ਕੇ ਆਈ ਉਹਨੇ 6 ਬੱਚੇ ਬੈਗ ਚੋਂ ਹੀ ਨਹੀਂ ਕੱਢੇ। ਮਕਾਨ ਭਾਵੇਂ ਛੋਟਾ ਵਾ, ਤੇ ਖੁੱਲੇ ਵਾਲੇ ਬੰਦੇ ਆ ਜੀ। ਯਾਰ ਹੈ ਮਕਾਨ ਭਾਵੇਂ ਛੋਟਾ, ਤੇ ਖੁੱਲੇ ਵਾਲੇ ਬੰਦੇ ਆ। ਅੱਛਾ ਜੀ। ਹਾਂ ਸਾਡੀ ਇਹਨਾਂ ਦਰਵਾਜ਼ੇ ਤੇ ਕੁੰਡੀ ਨਹੀਂ ਲੱਗਦੀ। ਲੱਗਣੀ ਕਿੱਦਾਂ ਵਾ? ਧੱਕਾ ਤੇ ਲੱਗਾ ਰਹਿੰਦਾ ਬੰਦਿਆਂ ਦਾ ਬਾਹਰ ਨੂੰ। ਨਹੀਂ ਉਸਤਾਦ ਜੀ ਉੱਥੇ ਲੰਗੜੇ ਮਾਮੇ ਦਾ ਪੈਰ ਫਸਾਇਆ ਹੈ।
ਜਿਹਨੇ ਚੀਏ ਕਿਸੇ ਦੀ ਲੱਤ ਬਾਹਰ ਆ, ਕਿਸੇ ਦਾ ਮੂੰਹ ਬਾਹਰ ਆ, ਕਿਸੇ ਦਾ ਕੰਨ ਬਾਹਰ ਆ, ਉਹ ਕਿਤੇ ਲੱਗਣਾ। ਕੁੰਡੀ ਲਾ ਕੇ ਤੁਸੀਂ ਕਰਨਾ ਕੀ ਆ? ਉਹ ਰਾਤ ਨੂੰ ਸੋਚ ਉਹ ਫਿੱਟੇ ਮੂੰਹ ਤੁਹਾਡੇ ਘਰ 'ਚ ਤੇ ਕੁੰਡੀ ਲਾ ਕੇ ਪਰਦੇ ਵਾਲਾ ਤਾਂ ਨਿਜ਼ਾਮ ਹੈ ਹੀ ਨਹੀਂ। ਕੋਈ ਇੱਕ ਬੰਦਾ ਐਸਾ ਨਹੀਂ ਹੈਗਾ। ਮੈਨੂੰ ਤਾਂ ਲੱਗਦਾ ਤੁਸੀਂ ਨਹਾਉਂਦੇ ਵੀ ਪਤਾ ਨਹੀਂ ਕਿੱਦਾਂ ਕੱਲਾ ਕੱਲਾ ਬੰਦਾ। ਨਹੀਂ ਉੱਤੇ ਵਾਸ਼ਰੂਮ ਬਣਾਇਆ ਪੂਰਾ ਇੱਕ ਤੇ ਉਹਦੇ ਬਾਹਰ ਲਾਈਨ ਜਿਹੜੀ ਹੁੰਦੀ, ਉਹ ਫਿਰ ਪਤਾ ਲੱਗ ਜਾਂਦਾ ਨਾ ਕਿ ਕਿੰਨੇ ਨਹਾਣਾ ਵਾ, ਫਿਰ ਉਹ ਬੰਦਾ ਗੱਲ ਨਹੀਂ ਕਰਦਾ। ਉਸਤਾਦ ਜੀ ਇਹਨਾਂ ਨੇ ਵਾਸ਼ਰੂਮ ਬੂਆ ਵੀ ਨਹੀਂ ਲਾਇਆ, 2 ਮਾਮੂ ਨੇ ਜੋੜ ਕੇ ਖੜੇ ਕੀਤੇ, ਪਰੇ ਹੋ ਜਾਂਦੇ ਆ। ਸਾਡੇ ਕੁੰਡੀ ਨਹੀਂ ਹੈਗੀ ਗੇਟ ਦੀ, ਉਹ ਜਦੋਂ ਬੂਆ ਬੰਦ ਕਰਦੇ ਆ ਗੇਟ ਨਾਲ ਸਰਾਣਾ ਰੱਖ ਕੇ ਸੋ ਜਾਂਦਾ ਇੱਕ ਬੰਦਾ, ਜਦੋਂ ਕੋ ਆਂਦਾ ਉਦੋਂ ਉੱਠ ਕੇ ਬੂਆ ਕੌਣ ਆ ਯਾਨੀ ਆ ਜਨਾਬ ਹੁਣ ਕੋ ਧੀ ਭੈਣ ਰੁੱਸ ਕੇ ਆਇਆ, ਇਹਨੂੰ ਕਿ ਆਉਂਦੀ ਕੁੰਡੀ ਵੀ ਲੈ ਆਏ। ਇਹਨਾਂ ਦੇ ਘਰ ਇੱਕ ਕਾਊਂਟਰ ਲੱਗਾ ਹੁੰਦਾ ਵਾ ਪਰਚੀ ਵਾਲਾ। ਅੱਛਾ ਉਹ ਰਾਤ ਨੂੰ ਬੰਦਾ ਪਰਚੀ ਲੈਂਦਾ ਵਾ ਵੀ ਸਵੇਰ ਵਾਸ਼ਰੂਮ ਜਾਣਾ ਵਾ ਤੇ ਕਿੰਨੇ ਨੰਬਰ ਮੇਰਾ ਹੋਣਾ। ਅੱਛਾ ਟੋਕਨ ਪਹਿਲੇ ਲੈਣਾ। ਪਹਿਲੇ ਲੈਣਾ ਪੈਂਦਾ। ਨਹੀਂ ਉਹ ਨਹੀਂ, ਉਹ ਜਿਹੜੀ ਖਾਲਾ ਆਈ ਹੈ ਨਾ, ਜੇ ਖਾਲਾ ਫੁੱਫੂ ਆਉਂਦੀ ਹੈ ਨਾ, ਉਹ ਸਵੇਰੇ ਸਵੇਰੇ ਕਹਿੰਦੀ ਮੈਂ ਸ਼ਾਮ ਨੂੰ ਭਤੀਜਾ ਲੈ ਕੇ ਜਾਣਾ, ਸ਼ਾਮ ਨੂੰ ਕੱਢ ਕੇ ਦਿੰਦੇ ਆ, ਬੜਾ ਔਖਾ ਕੱਢ ਗਿਆ ਨਾਲ। ਆ ਵੀ ਉਹ ਤਾਂ ਕਰ, ਫਿਰ ਤੂੰ ਉਹਨੂੰ ਲੈ ਕੇ ਜਾਣਾ ਮੁੰਡੇ ਨੂੰ। ਆਹੋ ਸ਼ਾਮ ਤੱਕ ਆ ਜੀ, ਫਿਰ ਅਸੀਂ ਕੱਢ ਕੇ ਰੱਖ ਦਾਂਗੇ ਬਾਹਰ। ਸਾਡੇ ਘਰ ਦਾ ਰਿਕਾਰਡ ਆ ਕਿ ਕਿਤੇ ਜਾਣ ਲੱਗੇ ਅੱਜ ਤੱਕ ਤਾਲਾ ਨਹੀਂ ਲਾ ਕੇ। ਓਏ ਤਾਲਾ ਉਸ ਘਰ ਨੂੰ ਲੱਗਦਾ ਜਿਹਦੇ ਚੋਂ ਸਾਰੇ ਨਿਕਲ ਜਾਣ। ਤੁਸੀਂ ਸਾਰੇ ਵੀ ਨਿਕਲ ਜਾਓ, ਫਿਰ ਵੀ 2-3 ਕਿਤੇ ਨਾ ਕਿਤੇ ਰਹਿ ਜਾਂਦੇ। ਸਹੀ ਗੱਲ, ਇਹਨਾਂ ਨੇ ਤਾਂ ਉਸਤਾਦ ਜੀ ਮਕਾਨ ਵੇਚਿਆ, ਔਰ ਨਵੀਂ ਪਾਰਟੀ ਨੇ ਆ ਮਕਾਨ ਝਾੜ ਕੇ ਬਾਹਰ ਕੱਢਿਆ। ਉਹ ਨਵੀਂ ਪਾਰਟੀ ਨੇ ਫੋਨ ਕਰਕੇ ਕਹੋ ਭਾਈ ਚੀਤਾ ਤੇ ਤੁਹਾਡੇ 3 ਨਿਆਣੇ ਰਹਿ ਗਏ ਸੀਗੇ। ਏਦਾਂ ਪੈਪ ਲਾ ਕੇ ਨਾ ਬਾਹਰੋਂ ਮਕਾਨ ਧੋ ਲਈਦਾ ਸੀ ਆਪਣੇ, ਏਦਾਂ ਉੱਪਰਲੀ ਸਾਈਡ ਫੁੱਲ ਪਾਣਾ ਚਲਾ ਪਤਾ ਨਹੀਂ ਹੋਣਾ ਵਾ। ਹੁਣ ਅੱਛੀ ਬਿੱਲ ਕਿੰਨਾ ਕਾ ਜਾਂਦਾ? ਬਿੱਲ ਆ ਜਾਂਦਾ 9000 ਰੁਪਇਆ ਆਇਆ ਇਸ ਮਹੀਨੇ ਦਾ। ਓਏ ਹੋਏ ਇੱਕ ਪੱਖਾ ਸਾਹਮਣੇ ਕਮਰੇ 'ਚ 33 ਰੁਪਏ ਸੇ ਆਏ ਸਾਰੇ। ਇਹਨਾਂ ਨੂੰ ਸਰਦੀਆਂ ਨੂੰ ਵੀ ਬਿਜਲੀ ਦਾ ਬਿੱਲ ਬਹੁਤ ਆਉਂਦਾ। ਕਿਉਂ? ਹਬਸ ਬਹੁਤ ਹੁੰਦਾ, ਪੱਖਾ ਚੱਲਦਾ ਵਾ ਕਿੰਨੇ ਜੀ ਆ। ਇੱਕ ਜੋ ਪੱਖਾ ਤੇ ਸਾਹਮਣੇ ਕਮਰੇ ਲੱਗਾ ਨਾ, ਤੇ ਬਾਹਰ ਨਿਕਲ ਕੇ ਆਈਏ ਤੇ ਉਹ ਪੱਖਾ ਚੱਲ ਰਿਹਾ ਹੁੰਦਾ। ਉਹ ਯਾਰ ਉਹ ਬਿੱਲ ਵਾਲੇ ਨੇ ਥੱਲੋਂ ਇੰਜ ਗੇਟ ਤੇ ਉਹ ਬਿੱਲ ਵਾੜਿਆ ਹੋਏ ਤੇ ਅੱਬੇ ਦੀ ਜੇਬ 'ਚ ਵੜ ਗਿਆ ਸਿੱਧੇ। ਉਹਦੇ ਅੱਬਾ ਸੁੱਤਾ ਸੀ, ਉਹਨੇ ਬਿੱਲ ਸੁੱਟਿਆ ਤਾਂ ਸਿੱਧਾ ਬੱਕੀ ਵਾਲੀ ਜੇਬ 'ਚ। ਨਹੀਂ ਉਹਨੇ ਇੰਜ ਕਰਕੇ ਬਿੱਲ ਸੁੱਟੇ ਦਾ ਬਕਦਾ, ਪਿਛਲੇ ਕਮਰੇ 'ਚ ਉੱਥੇ ਹੀ ਸੁੱਟ ਗਿਆ। ਦੁੱਧ ਵਾਲਾ ਹੁੰਦਾ। ਹਾਂਜੀ ਉਹ ਮੇਰੇ ਮੌਲਾ, ਦੁੱਧ ਵਾਲਾ ਘੰਟਾ ਘੰਟਾ ਰਹਿ ਕੇ ਜਾਂਦਾ ਨਾ ਘਰ ਦੇ। ਉਹ ਮੋਟਰਸਾਈਕਲ ਅੰਦਰ ਵਾੜ ਲੈਂਦਾ। ਕਿੱਥੇ ਅੰਦਰ ਵੜਦੀ ਮੋਟਰਸਾਈਕਲ? ਮੋਟਰਸਾਈਕਲ ਨਹੀਂ ਵੜਦੀ, ਉਹ ਕੈਨ ਰੱਖ ਕੇ ਤੇ ਦੁੱਧ ਪਾ ਕੇ ਤੇ ਬਾਹਰੋਂ ਬਾਹਰ। ਆਹੋ ਏਸੀ ਲੱਗਾ? ਨਹੀਂ ਪੱਖਾ ਲੱਗਾ ਤੁਹਾਨੂੰ ਦੱਸਣ ਲੱਗੀ। ਅੱਛਾ ਉਹ ਜਦੋਂ ਏਦਾਂ ਬੂਹਾ ਖੋਲੀਏ ਨਾ ਤੇ ਫਿਰ ਏਦਾਂ ਲੱਗਦਾ ਕਿ ਅੰਦਰ ਕੋਈ 15-16 ਜਣੇ ਬੈਠੇ। ਪੱਖਾ ਇਹਨਾਂ ਦੇ ਘਰ ਉਸਤਾਦ ਜੀ ਲੱਗਾ, ਉਹਦੇ ਪਰ ਥੱਲੇ ਨੂੰ ਇੰਜ ਉਹ ਇੰਜ ਲੱਗਦਾ ਮਧਾਣੀ ਚੱਲ ਰਹੀ ਹੈ। ਝੂਠ ਬੋਲਣ ਨੇ ਤੂੰ ਬਿਲਕੁਲ ਝੂਠ ਬੋਲਣ ਡਿਆ। ਯਾਰ ਜਿੰਨਾ ਦੱਸਿਆ ਵਾ ਝੂਠ ਬੋਲਣ ਵਾਲੇ ਤੇ ਬੇਸ਼ੁਮਾਰ। ਇੱਧਰ ਨੂੰ ਕਰ ਨਹੀਂ ਸੱਚੀ ਦੱਸਿਆ ਸਾਰਾ? ਸੱਚੀ ਦੱਸਿਆ ਸਾਰਾ। ਅੰਦਰ ਆਈ ਖਾਲਾ ਆਈ ਸੀ। ਨਰਾਈ ਖਾਲਾ ਵੀ ਆਈ ਸੀ। ਯਾਰ ਮੈਨੂੰ ਵੀ ਗੱਲ ਦੱਸ ਦੇ, ਤੇਰੇ ਸਾਰੇ ਜੀਵ ਨੂੰ ਪਛਣ ਡਏ, ਤੇਰੇ ਮਾਮੇ ਨੇ 2 ਪਛਣ ਡਏ, ਲੰਗੜੇ ਦਾ ਕੀ ਕੰਮ ਤੇਰਾ ਤੁਹਾਡੇ ਘਰ? ਯਾਰ ਉਹ ਡੈਥ ਹੋ ਗਈ ਉਹਨਾਂ ਦੀ, ਹੋ ਗਈ ਡੈਥ? ਉਹ ਫੌਤ ਹੋ ਗਏ ਨੇ ਜਿਹੜੇ ਲੰਗੜੇ ਸੀ। ਹੁਣ ਜਿਹੜੇ ਦੂਜੇ ਨੇ ਉਹ ਹਾਲੇ ਲੰਗੜਾ ਹੋਣਾ ਸ਼ੁਰੂ ਹੋਇਆ, ਥੋੜਾ ਉਹਦਾ ਕੋਈ ਮਸਲਾ ਬਣਿਆ। ਨਹੀਂ ਉਹ ਲੰਗੜਾ ਨਹੀਂ, ਉਹ ਦਸਹਿਰੀ ਆ। ਉਹਦੇ ਮਸਲਾ ਬਣਿਆ ਕੋਈ। ਹਾਂਜੀ ਬਾਦਸ਼ਾਹ ਵੀ ਗਿਆ ਲੈ ਜਿੰਨਾ ਹੁਮ ਨਾ ਹੁੰਦਾ ਤੁਹਾਡੇ। ਜਦੋਂ ਅਸੀਂ ਘਰ ਦੇ ਜੀਆਂ ਨੇ ਕਿਤੇ ਜਾਣਾ ਹੋਵੇ ਨਾ, ਤੇ ਇੱਕ ਬੰਦੇ ਦੀ ਡਿਊਟੀ ਲਾਈ ਦੀ ਹੈ ਕਿ ਸਾਰਾ ਘਰ ਵੇਲਾ ਖਾਲੀ। ਹਾਂਜੀ ਕੁਛ ਐ ਨਾ ਰਹਿ ਗਈ ਹੋਵੇ, ਕੋਈ ਜੀ ਨਾ ਪਿਆ ਸੁੱਤਾ ਰਹਿ ਗਿਆ ਹੋਵੇ। ਤੇ ਉਹ ਜਦੋਂ ਦੱਸਦਾ ਵਾ ਕਿ ਹਾਂਜੀ ਖਾਲੀ ਆ, ਤੇ ਆਪਣੇ ਆਪ ਨੂੰ ਪਾ ਕੇ ਦੱਸਦਾ ਕਿ ਕੱਢ ਕੇ? ਨਹੀਂ ਉਹ ਬਾਹਰ ਖਲੋ ਕੇ ਆ ਕੇ ਕਹਿੰਦਾ ਲਓ ਜੀ ਹੁਣ ਇੱਥੋਂ ਖਾਲੀ ਜੇ। ਹਰ ਜਗ੍ਹਾ ਤੋਂ ਖਾਲੀ। ਨਜ਼ਰ ਬਾਹਰ ਲੈਣ ਨੂੰ ਵੀ ਆ ਰਿਹਾ ਹੁੰਦਾ ਵਾ ਕਿ ਖਾਲੀ ਹੈ। ਉਹ ਵੈਸੇ ਫਾਰਮੈਲਿਟੀ ਕੇ ਵੀ ਯਾਰ ਸਾਡਾ ਵੀ ਘਰ ਵੱਡਾ ਵਾ, ਉਹ ਐਵੇਂ ਅੰਦਰੋਂ ਗੇੜਾ ਜਿਹਾ ਲਾ ਕੇ ਆ ਗਿਆ। ਇੱਕ ਦਿਨ ਤੇ 4 ਬੱਚੇ ਸੁੱਤੇ ਰਹਿ ਤੂੰ ਗਏ। ਆਪਣੀ ਜ਼ਿੰਦਗੀ 'ਚ ਟੋਟਲ ਕਿੰਨੀ ਵਾਰੀ ਆਪਣਾ ਘਰ ਟੋਟਲ ਖਾਲੀ ਦੇਖਿਆ? ਇੱਕ ਵਾਰ ਵੀ ਨਹੀਂ ਦੇਖਿਆ ਹੀ ਨਹੀਂ ਅਜੇ ਤੱਕ। ਸੱਚੀ ਮੁੱਚੀ ਨਹੀਂ ਦੇਖੇ। ਲਓ ਨਹੀਂ ਸੱਚੀ ਜਨਮ ਮੁੱਚੀ ਨਹੀਂ ਵੇਖਿਆ। ਛੱਡ ਕੇ ਜਾਣਾ ਪੈਂਦਾ ਪਿੱਛੇ ਜੇ ਕਿਸੇ ਨਾ ਕਿਸੇ। ਤੁਹਾਡਾ ਘਰ ਆਪਣਾ ਹੈ? ਹਾਂਜੀ ਓਕੇ। ਆਪਣਾ ਵਾ ਸ਼ੁਕਰ ਆ ਭਾਈ, ਮਹੀਨੇ ਬਾਅਦ ਕਿਸੇ ਨੂੰ ਕੁਝ ਦੇਣਾ ਨਹੀਂ ਪੈਂਦਾ, ਕੋਈ ਕਿਰਾਇਆ ਭੜ। ਓਏ ਅੱਗੇ ਤੇ ਆ ਥੋੜਾ ਜਿਹਾ। ਆਵਾਜ਼ ਨਹੀਂ ਪਹੁੰਚਦੀ ਤੇਰੀ। ਹਾਂ ਇੱਥੇ ਆ ਕੇ ਇਹਦਾ ਇੱਥੇ ਆ ਜਾ, ਮੈਂ ਚ ਅੱਖਾਂ ਨੀਂਦ ਚੋਂ ਬਾਹਰ ਆ, ਜਾਗ ਕੇ ਬੋਲ। ਯਾਰ ਆ ਜਾ ਖਲਾ ਲੈ, ਆ ਜਾ ਤੇਰੇ ਫੋੜਾ। ਜਾਣ ਨਹੀਂ ਦੇਣਾ ਮੈਂ ਤੁਹਾਨੂੰ ਅੱਜ। ਚਲੋ ਆ ਜਾ ਭਈਆ। ਚਲੋ ਜੀ, ਹੁਣ ਕਾਲੂ ਸਾ ਸੌਣ ਲੱਗੇ, ਸਾਡੀ ਮੀਟੀ ਪਤਾ ਨਹੀਂ ਕਦੋਂ ਆਉਣੀ। ਹੁਣ ਇਹ ਦੁਆ ਕਰਨੀ ਸਾਰੇ ਭਰਾਵਾਂ ਰਲ ਕੇ ਕਿ ਮੇਰੇ ਮਾਮੂ ਦੀ ਸ਼ਾਦੀ ਹੋਈ। ਅੱਲਾ ਕਰ, ਅੱਲਾ ਕਰ। ਓਏ ਦੁਆ ਕਰਾ ਕੇ ਮਕਾਨ ਵੱਡਾ ਮਿਲ ਜੇ, ਸ਼ਾਦੀ ਕਰਾਈ ਜਾਂਦੇ। ਬੋਰ ਹੋ ਜਾਣਗੇ ਯਾਰ। ਓਏ ਮਾਮੂ ਦੀ ਸ਼ਾਦੀ ਹੋਣੀ, ਮਕਾਨ ਵੱਡਾ ਮਿਲ ਜਾਣਾ। ਕਿਵੇਂ? ਹਕੂਮਤ ਕੋ ਅਪਲਾਈ ਕੀਤਾ ਉਹਨੇ ਯਾਰ, ਉਹ ਫਾਰਮ ਫੁੱਲ ਕੀਤੇ ਆ ਤੇ ਝੋਗਰਪਤੀ ਦੀ ਸਮੈਲ ਆਉਣ ਰਹੀ ਆ।
ਅਗਰ ਤੈਨੂੰ ਆ ਵੀ ਰਹੀ ਹੈ ਬੱਤੀ ਦੀ ਸਮੈਲ ਤੇ ਤੂੰ ਰਹਿ ਅਗਰ ਠੀਕ ਕਰਾ ਆਹੋ ਇਹ ਅਗਰ ਨਥੀ ਹੈ ਘਰ ਆਪਣਾ ਉਸਤਾਦ ਜੀ ਭਾਵੇਂ 1.5 ਮਰਲੇ ਦਾ ਵਾ, ਛੋਟਾ ਵਾ ਪਰ ਹੈ ਆਪਣਾ। ਹਰ ਸ਼ੈ ਘਰ ਦੇ ਵਿੱਚ ਮੌਜੂਦ ਆ। ਨਹੀਂ ਟੋਟਲ ਸਹੀ ਦੱਸ ਕਿੰਨੇ ਚੀਜ਼ ਹੈ ਜੈਨੂਅਨ ਟੋਟਲ ਅੱਬੂ ਤੂੰ 2 ਭਾਈ 4 ਜਣੇ ਬਸ ਨਹੀਂ ਸਾਡੇ ਹਾਂ ਦਾਦਾ ਉਹ ਕਿੱਥੋਂ ਆਇਆ ਦਾਦਾ ਦਾਦਾ ਹੈਗਾ ਵਾ। ਅੱਛਾ ਦਾਦਾ ਮੇਰਾ ਅੱਬੂ ਅੱਬੂ ਅੰਮੀ ਫੌਤ ਹੋ ਗਈ, ਚਲੋ ਉਹ ਕੱਢ ਦਿਓ। ਨਹੀਂ ਉਹ ਠੀਕ ਹੋ ਗਿਆ ਹਾਂ ਉਹ ਅੱਗੇ ਦਾਦਾ ਉਹ ਵੀ ਉੱਥੇ ਹੀ ਰਹਿੰਦੇ ਸੀ। ਅੱਛਾ ਦਾਦਾ ਇਸ ਟਾਈਮ ਹਾਂਜੀ। ਦਾਦਾ ਅੱਬੂ ਹਾਂਜੀ। ਤੇ 3 ਭਰਾ 3 ਭਰਾ ਸੀ, 5 4 ਚਾਚੇ। ਨੋ ਚਾਚਾ ਉਸਤਾਦ ਜੀ ਇਹ ਤੇ ਅਗਲਾ ਪ੍ਰੋਗਰਾਮ ਸ਼ੁਰੂ ਹੋ ਗਿਆ 4 ਚਾਚੇ 2 ਤਾਏ ਆ। ਯਾਰ ਬੱਚੇ ਆ ਵੀ ਹੁਣ ਅਸੀਂ 3 4 ਪ੍ਰੋਗਰਾਮ ਤੁਹਾਡੀਆਂ ਰਿਹਾਇਸ਼ਾਂ ਦੇ ਕਰੀਏ ਯਾਰ। 4 ਅੱਛਾ ਚਾਚੇ ਸ਼ਾਇਦ ਜੋ 2 ਯਾਰ ਤਾਏ ਹੈ ਆ। ਦਾਦਾ ਅੱਬੂ ਤੇ ਅੱਬੂ ਤੇ 3 ਤੁਸੀਂ ਭਰਾ 5 ਤੇ 4 ਚਾਚੇ 2 ਤਾਏ 9 2 ਤਾਏ 11 ਉਹਨਾਂ ਦੀਆਂ ਬੁੱਢੀਆਂ ਸਾਰੇ ਹੀ ਸ਼ਾਦੀशुदा ਵਾ। 6 11 ਤੇ 6 17 17 6 ਬੱਚੇ ਸਭ ਤੋਂ ਛੋਟੇ ਚਾਚੂ ਦੇ ਆ। 23 ਉਹ 2 ਜੀ ਘਟਾਲਾ ਮਕਾਨ ਫੁੱਲਣ ਡਿਆ ਵਾ ਆ ਵੇਖ ਲੈ 4 ਬੱਚੇ ਜਿਹੜਾ ਚਾਚੂ ਸੋਦੀਆ ਗਿਆ ਆ। 23 ਤੇ 4 27 ਤੇ ਚਾਚੂ ਬਾਹਰ ਕੱਢ ਦਿਓ 26 ਉਸ ਤੋਂ ਸੋਦੀਆ ਵਾ ਠੀਕ ਆ 3 ਬੱਚੇ ਇੱਕ ਚਾਚੂ ਦੇ ਆ। 30 5 ਬੱਚੇ ਆ ਤਾਏ ਦੇ। 35 6 ਬੱਚੇ ਆ ਚਾਚੂ ਭੋਲੇ ਦੇ। ਚਾਚੂ ਭੋਲੇ ਦੇ ਹਲੇ ਚਾਚੂ ਭੋਲਾ ਵਾ 41 41 ਦੀ ਗਿਣੀ ਜਾਈਏ ਭਾਈ। ਹੈ ਕਿੰਨੇ ਹੋ ਗਏ ਜੀ 41 41 ਤੂੰ ਤੇ ਉੱਤੇ 36 ਗਿਆ ਕਿ ਲੰਮੇ ਪੈ ਉਸਤਾਦ ਜੀ ਨੀਂਦ ਦੇ ਵਿੱਚ ਮੇਰੇ ਮੂੰਹ ਗੱਲ ਨਿਕਲ ਗਈ। ਅੱਛਾ ਨਾਲੇ ਉਹਨੇ ਗਿਣੇ ਨਹੀਂ ਸੀ ਨਾ ਗਿਣੇ ਵੀ ਨਹੀਂ ਸੀ। ਆ ਹੁਣ ਤੁਹਾਨੂੰ ਮੈਂ ਪ੍ਰੋਪਰ ਗਿਣਤੀ ਦੇ ਨਾਲ ਦੱਸ ਰਿਹਾ। ਚਲੋ ਜੀ 41 ਇੱਕ ਮੇਰੇ ਅੰਮੀ ਦਾ ਕਜ਼ਨ ਆ, ਉਹ ਮਾਮੂ ਦਾ ਬੇਟਾ ਅੰਮੀ ਦੇ, ਉਹ ਵੀ ਸਾਡੇ ਘਰ ਰਹਿੰਦਾ ਵਾ। ਮਾਮੂ ਵੀ ਤੇਰੇ ਤੁਹਾਡੇ ਘਰ ਰਹਿਣ ਡਿਆ ਹਾਂ ਯਾਰ ਤੂੰ ਵੀ ਮਾਮੂ ਰੱਖਿਆ ਸੀ ਤੂੰ ਵੀ ਮਾਮੂ ਰੱਖਿਆ ਬਈ ਮਾਮੂ ਰੱਖਣਾ ਸੁਣੀ ਨਹੀਂ ਪੈਂਦੀ ਮਕਾਨ ਕੀ ਹੋ ਜਾ ਨਹੀਂ ਉਹ ਕੰਮ ਇੱਥੇ ਕਰਦਾ ਨਾ ਅਸਲ ਦੇ ਵਿੱਚ ਉਹ ਮਾਮੂ ਰੱਖਣ ਨਾਲ ਨਾ ਟੂਣਾ ਤਵੀਜ਼ ਧਾਗਾ ਨਹੀਂ ਚੱਲਦਾ ਹਾਂਜੀ ਉਹ ਯਾ ਊਂਟ ਦੀ ਹੱਡੀ ਰਾਮ ਹੈ ਮਾਮੂ ਰਾਮ ਦੇਖੋ ਪਹਿਲੇ ਕੋਸ਼ਿਸ਼ ਕਰੋ ਊਂਟ ਦੀ ਹੱਡੀ ਲੱਭ ਜੇ ਉਹ ਨਾ ਲੱਭੇ ਫਿਰ ਮਾਮੂ ਰਾਮ ਯਾਰ ਸਤਾਰੀ ਤੁਹਾਡੀ ਗੱਲ ਦਾ ਪਤਾ ਹਾਲ ਪ੍ਰੋਗਰਾਮ ਸ਼ੁਰੂ ਹੋ ਗਿਆ ਅੱਛਾ ਜੀ 42 ਹੋ ਗਏ ਭਾਜੀ ਉਹ ਮਾਮੂ ਅਸਲ ਦੇ ਵਿੱਚ ਹੈਗਾ ਵਾ ਆ ਪਿੰਡ ਝੰਗ ਵਾਲੀ ਸਾਈਡ ਦਾ। ਨੌਕਰੀ ਲੱਗੀ ਉਹਦੀ ਫੈਸਲਾਬਾਦ ਦੇ ਵਿੱਚ। ਸਹੀ ਤੇ ਉਹ ਵਿਚਾਰਾ ਇੱਥੇ ਉਹਨੇ ਕਿਰਾਏ ਤੇ ਮਕਾਨ ਉਹਨੇ ਲਿਆ ਸੀ, ਪਰ ਉਹ ਹੋਟਲ ਦੀਆਂ ਰੋਟੀਆਂ ਖਾ ਕੇ ਉਹਦਾ ਨਾ ਨਿਜ਼ਾਮ ਖਰਾਬ ਹੋ ਗਿਆ, ਬੇਦਾ ਬਿਮਾਰ ਹੋ ਗਿਆ। ਫਿਰ ਉਹ ਕਹਿੰਦੇ ਯਾਰ ਤੂੰ ਸਾਡੇ ਨਾਲ ਹੀ ਆ ਜਾ। ਉਹ ਉੱਥੇ ਆਇਆ, ਕੰਮ ਉਹਦਾ ਸੈੱਟ ਹੋਇਆ। ਹੋਟਲ ਦੀ ਰੋਟੀ ਉਹ ਖਾ ਕੇ ਬਿਮਾਰ ਹੋ ਗਿਆ, ਇਹਨਾਂ ਦਾ ਘਰ ਦਾ ਰੋਟੀ ਉਹ ਤੱਕ ਪਹੁੰਚਦੀ ਨਹੀਂ ਸੀ ਕਿਉਂਕਿ ਬਾਕੀ ਜੀ ਅੱਗੇ ਖੜੋਤੇ ਉਹ ਜਿਹੜਾ ਮੈਂ ਵੈਸੇ ਮਰਨ ਵਾਲਾ ਹੋ ਗਿਆ ਮੈਂ ਚੱਲਾ ਭਾਈ ਯਾਰ ਕੰਮ ਉਹਦਾ ਉੱਥੇ ਸੈੱਟ ਹੋ ਗਿਆ। ਚੱਲ 8 ਘੱਟ 50 ਫਿਰ ਹੋ ਉਹਨੇ ਗਏ ਆਪਣੀ ਬੀਵੀ ਤੇ ਨਾਲ 7 ਬੱਚੇ ਸੀਗੇ, ਉਹਨਾਂ ਨੂੰ ਵੀ ਓਏ ਬੁਲਾਇਆ। ਬਸ ਕਰ ਦੇ ਕਿੰਨੇ 42 42 8 ਘੱਟ 50 ਹੋ ਗਏ ਚੱਲ ਠੀਕ ਆ, ਉਹਦੇ ਬੱਚੇ ਤੇ ਬੀਵੀ ਚੱਲ ਯਾਰ ਤੇਰਾ ਨਾ ਸਾਡਾ 50 ਕਰ ਲੈਨੇ 50 ਤੇ ਟੱਕ ਲਾ ਡਨ ਹੋ ਗਿਆ 50 ਤੇ ਟੱਕ ਲਾ ਲਓ ਜੀ ਤੁਸੀਂ ਇਹਨੂੰ ਰੋਣ ਦੇ ਸੀ ਤੋਬਾ ਕਰਾਤੀ ਤੂੰ ਵੀ ਯਾਰ ਬਸ ਕਰ ਦੇ ਦੱਸੀ ਯਾਰ ਉਹ 50 ਜੀ 1.5 ਮਰਲੇ ਚ ਮਿੱਠਾ ਜੀ ਰਹੀ ਜਾ ਰਹੇ ਯਾਰ ਬੜੇ ਪਿਆਰ ਮੁਹੱਬਤ ਦੇ ਨਾਲ ਸਲੂਕ ਦੇ ਨਾਲ ਰਹਿ ਰਹੇ ਆ, ਕੋਈ ਵੀ ਲੜਾਈ ਲੋਕ ਡੇ ਰਹਿਣਾ ਜਦੋਂ ਜੁਦਾ ਹੀ ਨਹੀਂ ਹੋਣਾ ਇੱਕ ਦੂਜੇ ਤੋਂ ਭਾਈ ਇਹਨਾਂ ਨੇ ਆਪਣੀਆਂ ਪਾਰਟੀਸ਼ਨਾਂ ਨਹੀਂ ਕੀਤੀਆਂ ਆਪਣਾ ਕਿਲ ਠੋਕੇ ਆਵਾਜ਼ ਪਈਆਂ ਐ ਸਮਝ ਅੱਲਾ ਮਾਵੇ ਇਹ ਈਦ ਮਿਲਦੇ ਤੇ ਨਹੀਂ ਹੋਣੇ ਇਹ ਕਹਿੰਦੇ ਹੋਣੇ ਆ ਵੀ ਜਿਹੜੀ ਅਸੀਂ ਨਾਲ ਲੱਗੇ ਨਾ ਇਹ ਈਦ ਹੀ ਆ ਇਹ ਬਸ ਬੋਲਦੇ ਹੀ ਆ ਈਦ ਮੁਬਾਰਕ ਜੱਫੀ ਤੇ ਪਈ ਪਈ ਆ ਪਹਿਲੇ ਹੀ। ਇਹ ਤੇ ਜੱਫੀ ਨਹੀਂ ਪਾਉਂਦੇ ਇਹ ਤੇ ਲੈਦਾ ਹੋ ਜਾਂਦੇ ਪਰੇ ਹੋ ਜਾ ਭਾਈ ਮੁਬਾਰਕ ਹੋਵੇ ਇਹ ਉਲਟ ਹਿਸਾਬ ਹੈ ਕਿਤੇ ਅੱਜ ਈਦ ਦਾ ਦੇਣਾ ਅੱਜ ਤੇ ਥੋੜਾ ਪਰੇ ਹੋ ਉਸ ਤੋਂ ਬਾਅਦ ਤਾਏ ਮੇਰੇ ਦਾ ਇੱਕ ਬੇਟਾ ਵਾ, ਵੱਡਾ ਪੜਿਆ ਲਿਖਿਆ ਵਾ। ਉਹ ਸ਼ਾਮ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ ਬੱਚਿਆਂ ਨੂੰ ਟਿਊਸ਼ਨ ਪੜਾਉਂਦਾ। 30-35 ਬੱਚੇ ਆਉਂਦੇ ਆ ਉੱਥੇ, ਉਹ ਪੜ੍ਹਦੇ ਆ ਸਾਡੇ ਉਸੇ ਘਰ ਘਰ 'ਚ? ਉਸੇ ਘਰ 'ਚ। ਬਕਵਾਸ ਕਰ ਰਿਹਾ ਐਵੇਂ ਹੁਣ ਐਫੀਸ਼ੀਐਂਸੀ ਡਰਾਮੇ ਕਰ ਰਿਹਾ ਝੂਠ ਬੋਲਣ ਡਿਆ ਵਾ ਝੂਠ ਬੋਲਣ ਉਹ ਉਹਨੇ ਕਸਮਾਂ ਖਾ ਕੇ ਸੱਚ ਦੱਸਿਆ ਐ ਤੂੰ ਹੁਣ ਸਿਰਫ ਉਹਦਾ ਘਰ ਮਿੱਟੀ ਕਰਨ ਵਾਸਤੇ ਆਪਣਾ ਘਰ ਉਹਨੂੰ ਜਿੱਤਣ ਤੁਰਿਆ ਤੂੰ ਸਿਰਫ ਉਹਨੂੰ ਚੇਤਨ ਵਾਸਤੇ ਆਪਣਾ ਘਰ ਪੜਵਾ ਲੈਣਾ ਸਹੀ ਗੱਲ ਹਾਂ ਜੱਤੇ ਵਾਲਾ ਘਰ ਆ ਜੀ। ਉਹ ਨਹੀਂ ਸਹੀ ਐ ਗੱਲ ਬਸ ਥੋੜਾ ਜਿਹਾ ਤਿੜਕ ਗਿਆ ਵਾ ਹੁਣ ਪਟਣ ਵਾਲਾ ਹੀ ਆ ਬਸ ਕਰਦੇ ਤੂੰ 47 ਬੱਚੇ ਨਹੀਂ ਇਹਨੇ ਜੈਨੂਇਨ ਗੱਲ ਕੀਤੀ ਤੇ ਜਨਮ ਦਾ ਹਾਂ ਅੱਛਾ ਹੁਣ ਗੱਲ ਇਹ ਆ ਮੇਰੀ ਗੱਲ ਸੁਣ ਰਜਿਸਟਰੀ ਕਿਹਦਾ ਨਾਮ ਆ ਅੱਬੂ ਦੇ ਤੇਰੇ ਅੱਬੂ ਦਾ ਨਾਮ ਆ ਜਦੋਂ ਰਜਿਸਟਰੀ ਹੋਈ ਆ ਨਾ ਉਹਨਾਂ ਕਾ ਸਾਈਨ ਕਰੋ ਕਿੰਨੇ ਸਾਈਨ ਹੋਏ ਸੀਗੇ ਉਹ ਸਾਰੇ ਝੁਰਮਣੇ ਕਰਤੇ ਨਹੀਂ ਅੱਬੂ ਜੀ ਦੇ ਨੇ ਆਪਣੇ ਜ਼ਾਤੀ ਇੱਕੋ ਹੀ ਸੈਨ ਨਹੀਂ ਮੈਂ ਕਿਹਾ ਜਿਹੜੇ ਘਰ ਰਹਿਣੇ ਖਾਲਾ ਵੀ ਕਰ ਗਈ ਮਾਮਾ ਵੀ ਕਰ ਗਿਆ ਨਹੀਂ ਸਿਰਫ ਵਾਲਾ ਸਾਹਿਬ ਦੇ ਨਾਮ ਆ ਪ੍ਰਾਪਰਟੀ ਹਾਂਜੀ। ਹਾਂ ਬਾਕੀ ਰਹਿ ਰਹੇ ਆ ਵੈਸੇ ਰਹਿائش ਪਜ਼ੀਰ ਉੱਥੇ
ਲਓ ਜੀ ਸਰ, ਇਹ ਪ੍ਰੋਗਰਾਮ ਤੁਸੀਂ ਵੇਖ ਲਿਆ। ਤੁਸੀਂ ਮੈਨੂੰ ਈਮੇਲ ਕਰਨੀ ਹੈ, ਉੱਤੇ ਤੁਸੀਂ ਲਿਖਣਾ ਵਾ ਨੋਨੀ, ਬਸ। ਹਾਂ, ਲਾਜ਼ਮੀ ਤੁਸੀਂ ਉੱਤੇ ਲਿਖਣਾ ਨੋਨੀ ਈਮੇਲ ਦੇ ਉੱਤੇ, ਤੇ ਤੁਸੀਂ ਕਹਿਣਾ ਹਾਂਜੀ ਜਾਨੀ ਭਾਜੀ ਤੁਸੀਂ ਕਿਹਾ ਸੀ ਈਮੇਲ ਕਰਨੀ ਹੈ ਨੋਨੀ ਦੀ, ਬਸ। ਕਮ ਸੇ ਕਮ 35 ਬੰਦੇ ਹੋਣ ਜਿੰਨੇ ਘਰ ਦੇ ਜੀ ਆ। ਮੈਂ ਜੈਨੂਇਨ ਕਹਿ ਰਿਹਾ, ਅਗਲੀ ਗੱਲ ਤੁਹਾਨੂੰ ਮੈਂ ਬਾਅਦ 'ਚ ਦੱਸਾਂਗਾ। ਚਲੋ ਜੀ। ਕਰੇ ਹਾਂਜੀ, ਹਰ ਗੱਲ ਅਗਲੀ ਗੱਲ ਬਾਅਦ ਚ ਦੱਸਣ ਰਹੇ ਅੱਜ ਕੱਲ ਵਾਹ 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 ਵਾਹ। ਫਿਰ ਆਮਦ ਹੋ ਗਈ। ਠਹਿਰ ਓਏ ਬੇਟਾ ਸੁਣ, ਉਹ ਕਾਲੂ ਨੂੰ ਨਾ ਸੁਰ ਦਾ ਪਤਾ ਨਾ ਕਿਸੇ ਸ਼ਾਇਰ ਦਾ ਪਤਾ, ਐਵੇਂ ਗਾਣੇ ਚ ਰਹਿਣ ਵਾਸਤੇ ਵਾਹ ਵਾਹ। ਤਾਂ ਮੈਨੂੰ ਨਹੀਂ, ਤੂੰ ਗਾਣਾ ਸੁਣਾ ਕੋਈ, ਬੜੇ ਦਿਨ ਹੋ ਗਏ ਯਾਰ, ਉਹ ਤੈਨੂੰ ਬੜਾ ਲੋਕੀ ਪਸੰਦ ਕਰਦੇ ਆ ਤੇਰੇ ਦੋੜੇ ਦੋੜੇ। ਹਾਂ ਦੋੜਾ ਸੁਣਾ ਕੋਈ, ਠਹਿਰ ਜਾ ਇੱਕ ਮਿੰਟ, ਚੱਲ ਇੱਥੇ ਜ਼ਰਾ ਇਹ ਚੱਲ ਵੀ ਨੋਨੀ, ਮਾਈਕ ਤੇਰਾ। ਚੱਲ ਵੀ ਆ ਲੈ ਪੂਰਾ ਮਾਈਕ ਤੇਰਾ। ਮੇਰਾ ਗਾਣਾ ਸੁਣਾ ਤੂੰ ਨਾਲੇ ਚੀਠੀ ਸੁਣਾਉਣ ਲੱਗਾ। ਉਹ ਮੈਂ ਤੈਨੂੰ ਬੋਤਲ ਵੀ ਪਿਆਈ ਸੀ, ਇਹ ਫੜਾਇਆ ਨਹੀਂ। ਯਾਰ ਦਰਦ ਤੋਂ ਉਹ ਮੈਨੂੰ ਪਿਆਰਾ ਲੱਗਣਾ ਏ, ਉਹ ਢੇਰ ਸਾਰਾ ਲੱਗਣਾ ਏ। ਉਹ ਮੈਨੂੰ ਪਿਆਰਾ ਲੱਗਣਾ ਏ, ਉਹ ਢੇਰ ਸਾਰਾ ਲੱਗਣਾ ਏ। ਮੈਨੂੰ ਆਪਣੀ ਅੱਖੀਆਂ ਦਾ ਉਹ ਚੰਨ ਤਾਰਾ ਲੱਗਣਾ ਏ। ਓਏ ਮੈਨੂੰ ਪਿਆਰਾ ਲੱਗਣਾ ਏ, ਉਹ ਢੇਰ ਸਾਰਾ ਲੱਗਣਾ ਏ। ਮੈਨੂੰ ਆਪਣੀ ਅੱਖੀਆਂ ਦਾ ਉਹ ਚੰਨ ਤਾਰਾ ਲੱਗਣਾ ਏ। ਓਏ ਮੈਨੂੰ ਪਿਆਰਾ ਲੱਗਣਾ ਏ, ਉਹ ਢੇਰ ਸਾਰਾ ਲੱਗਣਾ ਏ। ਸੱਚੀ ਗੱਲ ਦੱਸੀ ਚੰਨਾ ਛੱਡ ਤੇ ਨਹੀਂ ਜਾਵੇਂਗਾ। ਹੋ ਸੱਚੀ ਗੱਲ ਦੱਸੀ ਚੰਨਾ ਛੱਡ ਤੇ ਨਹੀਂ ਜਾਵੇਂਗਾ। ਔਖੀ ਸੌਖੀ ਜਿਵੇਂ ਹੋਈ ਨਾਲ ਨਿਭਾਵੇਂਗਾ। ਔਖੀ ਸੌਖੀ ਜਿਵੇਂ ਹੋਈ ਨਾਲ ਨਿਭਾਵੇਂਗਾ। ਮੈਨੂੰ ਔਖੇ ਸੌਖੇ ਵੇਲੇ ਦਾ ਤੂੰ ਹੀ ਸਹਾਰਾ ਲੱਗਣਾ ਏ। ਓਏ ਮੈਨੂੰ ਪਿਆਰਾ ਲੱਗਣਾ ਏ, ਉਹ ਢੇਰ ਸਾਰਾ ਲੱਗਣਾ ਏ। ਮੈਨੂੰ ਆਪਣੀ ਅੱਖੀਆਂ ਦਾ
ਚੰਨ ਤਾਰਾ ਲੱਗਣਾ ਓਏ ਮੈਨੂੰ ਪਿਆਰਾ ਲੱਗਣਾ ਏ ਓ ਢੇਰ ਸਾਰਾ ਲੱਗਣਾ ਏ ਵਾਹ 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 ਨੋਨੀ ਯਾਰ ਜੀ ਉਹ ਨੋਨੀ ਕਿਆ कहने ਜ਼ਬਰਦਸਤ ਕੀ ਦਿਲੋਂ ਲੱਥਾ ਯਾਰ ਮਜ਼ਾ ਆ ਗਿਆ ਨਹੀਂ ਯਾਰ ਨੋਨੀ ਕਿਆ ਬਹੁਤ कहने ਅੱਛੇ ਆ। ਯਾਰ ਦੋੜਾ ਨਹੀਂ ਸੁਣਾਇਆ ਤੂੰ ਕੋਈ ਉਹ ਜਿਹੜਾ ਦੋੜਾ ਹੁੰਦਾ ਕੱਲਾ ਉਹ ਦੌੜ ਗਿਆ ਜੀ ਉਹਨੇ ਨਹੀਂ ਕੋਈ ਉਹ ਸੁਣਾ ਯਾਰ ਉਹ ਮਜ਼ੇਦਾਰ ਹੁੰਦਾ ਕਰ ਤਾਜੀ ਪੰਜਾ ਨੋਨੀ ਦੋੜਾ ਖਾਸਾ ਲੂਣੇ ਵਾਲਿਆਂ ਨੂੰ ਬਹੁਤ ਸ਼ੱਕ ਆਉਂਦਾ ਵਾ ਆਹ ਕੋਈ ਦੋੜਾ ਸੁਣਾ ਖਾਸਾ ਲੂਣੇ ਵਾਲੇ ਦਾ ਸੁਣਾ ਦੇ ਕੋਈ ਮੇਰਾ ਸ਼ਹਿਰ ਚਲਿਓਟ ਜਿਹੜਾ ਚੱਕ ਸੱਜਣਾ ਨਹੀਂ ਉਹ ਕੋਈ ਕੱਲਾ ਦੋੜਾ ਆਲੂ ਮਟਰ ਪਕਾਏ ਹੋਏ ਨੇ ਨਹੀਂ ਅੱਲਾ ਦਿੱਤਾ ਈ ਬਖਤ ਪਛਾਣ ਜਿਸ ਨੂੰ ਆਹ ਟੁਰ ਪਰ ਜ਼ਮੀਨ ਤਲਾ ਕੇ ਆਏ ਲਜਪਾਲ ਹਮੇਸ਼ਾ ਨੀਵਿਆਂ ਨੂੰ ਲਈ ਵੰਜਦੇ ਨੇ ਨਾਲ ਰਜ਼ਾ ਕੇ ਸਕੂ ਹਸਰਤ ਨਹੀਂ ਕਦੀ ਸੁਣ ਲੈ ਸੀ ਦੁੱਖ ਛੱਡ ਤਈ ਕੋਲ ਬਹਾਗੇ ਲਜ ਮੁਖਲਿਸ ਲੰਘਦੇ ਨੇ ਬੀੜੀਆਂ ਤਾਈ ਉਹ ਬੰਦੇ ਨਿਮਕ ਕਿਸੇ ਦਾ ਖਾ ਕੇ ਵਾਹ ਵਾਹ ਓਏ ਹੋਏ ਲਜ ਮੁਖਲਿਸ ਲੰਘਦੇ ਨੇ ਬੀੜੀਆਂ ਤਾਈ ਉਹ ਬੰਦੇ ਨਿਮਕ ਕਿਸੇ ਦਾ ਖਾ ਕੇ ਹਾਏ ਬੂਟੀ ਬੋਏ ਨਾਲੇ ਆ ਕਿਆ ਕਹਿੰਦੇ ਬੂਟੀ ਬੋਏ ਨਾਲੇ ਜਗ ਭਾਵੇਂ ਕੁਝ ਆਖੇ ਉਹ ਸਾਡੀ ਰੌਣਕ ਤੋਹੇ ਨਾਲੇ ਹਾਏ ਵਾਹ ਵਾਹ ਕੀ ਬਾਤ ਕਿਉਂ ਫਿਰ क्या कहने वो क्या अरे ਦੋੜੇ ਨੇ ਵਾਹ ਦੋੜੇ ਨੇ ਬੱਚਾ ਲਾਲ ਕਰਤਾ ਕਮਾਲ ਵਾਹ ਨਹੀਂ ਭਾਈ ਜ਼ੋਰ ਲੱਗਦਾ ਚੰਗਾ ਭਲਾ ਇਹਦਾ ਬਹੁਤਾ ਲੱਗਦਾ ਜੀ ਹਾਂ ਰਿਆਜ਼ ਵੀ ਨਹੀਂ ਨਾ ਕਰਦਾ ਏ ਰਿਆਜ਼ ਦਾ ਬੜਾ ਮਸਲਾ ਹੈ ਹਾਂ ਰਿਆਜ਼ ਇੱਕ ਦਿਨ ਇਹਨੂੰ ਘਰ ਚੱਲਾ ਸੀ ਭਾਜੀ ਤੇਰਾ ਤੇ ਭਾਈ ਸੁਣ ਲੱਗਿਆ ਬੜਾ ਜ਼ੋਰ ਲੱਗਾ ਨੂੰ ਨਹੀਂ ਭਾਈ ਕੀ ਬਾਤ ਹੈ ਉਹਦਾ ਘਰ ਦਾ ਆਲਮ ਤੇ ਦੇਖ ਲੈ ਰਿਆਜ਼ ਵਾਸਤੇ ਇੱਕ ਸਾਇਲੈਂਟ ਜਗ੍ਹਾ ਚਾਹੀਦੀ ਹੈ ਹਾਰਮੋਨੀਅਮ ਤਾਨਪੁਰਾ ਜਿੱਥੇ ਕੋਈ ਡਿਸਟਰਬ ਨਾ ਕਰੇ ਹਾਂਜੀ ਬਿਲਕੁਲ ਉਹਨੇ ਕਿੱਥੇ ਰਿਆਜ਼ ਕਰਨਾ ਉਹ ਇਹਨਾਂ ਘਰ ਚੱਲ ਜਾਇਆ ਕਰੇ ਉਹ ਰਿਆਜ਼ ਜਾਵੇ ਕਿਤੇ ਤੇ ਕਰੇ ਉਹ ਉਸਤਾਦ ਜੀ ਰਿਆਜ਼ ਪੱਖੇ ਕੇ ਕਰੀਦਾ ਇਹਦੇ ਕਿ ਹਰ ਟਾਈਮ ਕੰਨ ਹੁੰਦਾ ਕਿਸੇ ਦਾ ਕਿਸੇ ਦਾ ਆਹੋ ਨਾਲੇ ਖੁੱਲਾ ਮਕਾਨ ਆ ਜਾਏਗਾ ਕੀ ਹੈ ਯਾਰ ਤੁਸੀਂ ਆਹੋ। ਗੱਲਾਂ ਕਰੋ ਜਦੋਂ ਤੁਸੀਂ ਮੇਰੇ ਘਰ ਆਉਣਾ ਨਾ ਤੁਸੀਂ ਕਹਿਣਾ ਕਿ ਯਾਰ ਬੜਾ ਖੁੱਲਾ ਡੁੱਲਾ ਅੱਛਾ ਹੁਣ ਇਹ ਨਾ ਗੱਲ ਕਹੀ ਕਿ ਯਾਰ ਦਿਲ ਖੁੱਲਾ ਹੋਣਾ ਚਾਹੀਦਾ ਤੇਰੀ ਮੇਰੇ ਦਿਲ ਖੁੱਲਾ ਕਿਹਦਾ ਤੇਰੇ ਮਕਾਨ ਦੇ ਅੱਗੇ ਕੋਈ ਦਲੀਲ ਸਾਬਤ ਨਹੀਂ ਹੁੰਦੀ ਤੁਸੀਂ ਮੈਨੂੰ ਆ ਕੇ ਮੇਰੇ ਘਰ ਬਹਿ ਕੇ ਕਹਿਣਾ ਯਾਰ ਕਿੱਡਾ ਖੁੱਲਾ ਖੁੱਲਾ ਬੈਠੇ ਤੰਗੋਗੇ ਹਾਂ ਸਹੀ ਗੱਲ ਉਹ ਤੂੰ ਅੱਖਾਂ ਹੀ ਪੁੱਠੀਆਂ ਸਿੱਧੀਆਂ ਕਰੀ ਜਾਣਾ ਤੇ ਢਾਜਾ ਚੱਲਣ ਡਿਆ ਵਾ ਇੱਥੇ ਤੇ ਕਿਤੇ ਸਾਇਆ ਹੋਣ ਡਿਆ ਤੂੰ ਆਂ ਕਰੀ ਜਾਣਾ ਹੋਵੇ ਲਓ ਜੀ ਨਾਜ਼ਰੀਨ ਸਹੀ ਦੱਸਾਂ ਤੁਹਾਨੂੰ ਕੱਲ ਵਾਲਾ ਸ਼ੋਅ ਤੇ ਅੱਜ ਵਾਲਾ ਸ਼ੋਅ ਕਰਦੇ ਆ ਸਾਨੂੰ ਇਸ ਟਾਈਮ 100 ਮਿੰਟ ਹੋ ਗਏ ਮੁਸਲਸਲ 100 ਮਿੰਟ 110 ਬਲਕਿ ਮਿੰਟ ਹੋ ਗਏ 110 ਮਿੰਟ ਇਹ 10 ਮਿੰਟ ਅਸੀਂ ਹੋਰ ਕਰਕੇ 2 ਸ਼ੋਅ ਪੂਰੇ ਹੋਏ ਨੇ ਸਾਡੇ ਉਸਤਾਦ ਜੀ ਇਸ ਸ਼ੋਅ 'ਚ ਨਾ ਤੁਸੀਂ ਥੱਕੇ ਨਾ ਅਸੀਂ ਤਿੰਨੇ ਥੱਕੇ ਇਹ ਤੇ ਉਹ ਬਹੁਤਾ ਥੱਕਣ ਮੈਂ ਬਹੁਤ ਇਹਨਾਂ ਦਾ ਬੇੜਾ ਕਰਗਾ ਨੋਨੀ ਵੀ ਐਕਟਿਵ ਬੈਠਾ ਨੋਨੀ ਥੋੜਾ ਜਿਹਾ ਤੇ ਤਾਂ ਤੁਸੀਂ ਕੀ ਸਮਝਦੇ 2 ਸ਼ੋਅ ਤੋਂ ਬਾਅਦ ਮੈਂ ਤੁਹਾਨੂੰ ਬੇਟਾ ਇੱਥੇ ਹੀ ਰਹਿਣਾ ਤੁਸੀਂ ਹਾਂਜੀ। ਤੁਹਾਨੂੰ ਰੋਟੀ ਵੀ ਇੱਥੇ ਮਿਲੇਗੀ ਇੱਥੇ ਹੀ ਸੌਣਾ ਬੱਤੀਆਂ ਬੰਦ ਕਰਕੇ ਸਾਜੀ ਅਸੀਂ ਕਮਾਂਡੋ ਆ ਅਸੀਂ ਨਹੀਂ ਥੱਕਦੇ ਨਾ ਮੈਂ ਨਾ ਮਿੱਠਾ ਬਾਕੀ ਤੁਹਾਡੀ ਟੀਮ ਡਿੱਗ ਜੇਗੀ ਅਸੀਂ ਖਲੋਤੇ ਆ ਦੋਵੇਂ ਭਰਾ ਦੇਸੀ ਘਿਓ ਖਾਦੇ ਹੋਏ ਨੇ ਨਾਲੇ ਮੈਨੇਜਰ ਦਾ ਉਹ ਪਾਵਰ ਹੋਣੀ ਚਾਹੀਦੀ ਮੈਨੇਜਰ ਜੋ ਓਏ ਐਕਟਿਵ ਸਾਰੇ ਅਸੀਂ ਇਦਾਂ ਨੂੰ ਬਾਦਸ਼ਾਹਾਂ ਦਾ ਕੰਮ ਹੈ ਇਤਨਾ ਕੌਣ ਕਰੇ ਜਿਹਨੇ ਨਾ ਕਰਨੀ ਤਾਂ ਉਹ ਜਦੋਂ ਬਾਤ ਆ ਨਹੀਂ ਬਾਦਸ਼ਾਹਾਂ ਕੋ ਡਰ ਰਿਹਾ ਇਹਨੇ ਵੀ ਦੱਸ ਮੈਂ ਬਾਦਸ਼ਾਹ ਹਾਂ ਇਹ ਨਾ ਫਰਮਾਨ ਹੈ ਸਾਜੀ ਹੈ ਇਹ ਨਾ ਫਰਮਾਨ ਬਾਦਸ਼ਾਹ ਦਾ। ਇਹ ਉਹ ਜਿਹੜਾ ਉਹ ਬਾਦਸ਼ਾਹ ਨਹੀਂ ਕਹਿੰਦਾ ਜਾ ਉਹਨੂੰ ਬੁਲਾ ਕੇ ਲਿਆ ਇਹ ਕੀ ਫਿੱਟੀ ਜਾਂਦਾ ਦਾਲ ਖਾ ਖਾ ਕੇ ਇਹ ਉਹ ਕਰੈਕਟਰ ਹੀ ਉਹੀ ਹੈ। ਜਿਹੜਾ ਕਹਿੰਦਾ ਇਹਨੂੰ ਕਿ ਸਵੇਰੇ ਦੀਵਾ ਬਾਲ ਕੇ ਆਉਣਾ ਤੇ ਰਾਤ ਨੂੰ ਮਗਰ ਟਾਈਮ ਫੇਰ ਦੀਵਾ ਬਾਲ ਕੇ ਇਹਨੂੰ ਕੋਈ ਫਿਕਰ ਪਾਓ ਉਸਤਾਦ ਜੀ ਤੁਸੀਂ ਹੈਂ? ਇਹਨੂੰ ਫਿਕਰ ਪਾਈਏ ਕੋਈ 72 ਘੰਟੇ ਹੋ ਗਏ ਨਹੀਂ ਸੁੱਤਾ ਸੱਚ ਤੇ ਯਾਰ ਸਾਡੇ ਸਿਰ ਆਸਾਨ ਕਰਨ ਆ ਤੂੰ ਮੇਰੇ ਨਾਲ ਅੱਖਾਂ ਖੋਲ ਕੇ ਗੱਲ ਕਰਿਆ ਕਰ ਉਸਤਾਦ ਜੀ ਇਹ ਤੁਸੀਂ ਵਿੱਚ ਵਕਫਾ ਲਿਆ ਨਾ ਇੰਜ ਕਰਕੇ ਮੈਂ ਦੇਖਿਆ ਤਾਂ ਮੈਰ ਦੇ ਪੈਰ ਦਾ ਗੂਠਾ ਚੂਸਣ ਡਿਆ ਸੀ ਉਹ ਕੰਮ ਕਰਨ ਵਾਲੇ ਕਿਸੇ ਦਾ ਕੱਲ ਉਹਨੇ ਬੱਚਾ ਕਹਿਣਾ ਕਿ ਬਚਪਨ ਚੱਪੜਾ ਅੰਗੂਠਾ ਨਹੀਂ ਚੂਸਿਆ ਜਿਹਦਾ ਤੂੰ ਪੈਰ ਦਾ ਚੂਸੀ ਜਾ ਰਿਹਾ ਅੱਛਾ ਜਿੱਦਾਂ ਉਹ ਕਹਿੰਦੇ ਨੇ ਤੇ ਮੂੰਹ ਚ ਭਾਵੇਂ ਤੁਸੀਂ ਕੋਈ ਬਾਹਰੋਂ ਚੀਜ਼ ਲਿਆ ਕੇ ਦੇ ਦੇਣੇ ਉਹ ਵੀ ਚੂਸਦੇ ਸੌ ਜਾਣਾ ਓਏ ਵੈਸੇ ਟਟੀਰੀ ਨੂੰ ਤਾਂ ਮੂੰਹ ਚ ਆਣਾ ਦੇਣਾ ਚਾਹੀਦਾ ਸੀ ਤਾਂ ਪੁਲਾ
ਜਿੱਦਾਂ ਮੂੰਹ ਆ ਬੱਚਾ ਦੇ ਮੂੰਹ ਚ ਆਵੇ ਪਲ ਜਾਣਾ ਸੀ ਆਪਾਂ। ਆ ਮਿੱਠੇ ਤੁਹਾਡੇ ਘਰ ਦਾ ਨਹੀਂ ਹਿਸਾਬ ਦੱਸਿਆ ਤੁਸੀਂ ਐਡੀ ਕਿੰਨੇ ਵਾਰੀ ਤਾਂ ਤੁਸੀਂ ਗਏ ਆ ਨਹੀਂ ਉਹ ਗਏ ਦੀ ਗੱਲ ਨਹੀਂ ਕਰ ਰਿਹਾ, ਕਿੰਨੇ ਜੀ ਕਿੰਨੇ ਹਿੱਸੇ ਕਿੰਨੇ ਮਰਲੇ ਕੀ ਹਿਸਾਬ ਆ? 4 ਮਰਲੇ ਦਾ ਮਕਾਨ ਹੈ ਜੀ ਉਹ ਵੈਸੇ। ਮਾਸ਼ਾਅੱਲਾ ਲਓ ਜੀ, ਸਭ ਤੋਂ ਵੱਡਾ ਮਿੱਠੇ ਜਿੱਤ ਗਿਆ ਮੈਂ ਜਿੱਤ ਗਿਆ ਲੈ ਗਿਆ 4 ਮਰਲੇ ਦਾ। ਹਾਂਜੀ ਠੀਕ ਉਹ ਹੈ। ਚੋਂ 2 ਮਰਲੇ ਚਾਚੇ ਦੇ ਆ ਵਾਪਸ ਆ ਜੀ। ਤੇ 2 ਮਰਲੇ ਸਾਡੇ ਆ। ਅਲਹਮਦੁਲਿਲਾ ਅੱਲਾਹ ਪਾਕ ਮੇਰੇ ਬਾਜੂ ਜਨਤਾ ਦੇ ਘਰ ਦੇਵੇ। ਆਮੀਨ। ਉਹਨਾਂ ਦੇ 7 ਬਰਖੁਰਦਾਰ ਨੇ, ਜਾਨੀ ਕਿ ਮੇਰੇ ਅਸੀਂ ਟੋਟਲ 7 ਭਾਈ। ਨਹੀਂ ਜਿਸ ਘਰ ਚ ਤੁਸੀਂ ਰਹਿ ਰਹੇ ਹੋ ਹੁਣ 4 ਆ ਜਾਂ 2 ਆ ਜਿਸ ਇਸ ਟਾਈਮ ਮੌਜੂਦਾ ਰਹਿ ਰਹੇ ਹੋ? 2 ਹੈ ਜੀ। 2 ਆ। ਐਵੇਂ ਝੂਠ ਕਾ ਮਾਰੀ? ਨਹੀਂ ਇੱਕ ਹੈ, ਇਕੱਠਾ ਹੀ ਸੀ 4। ਹਾਂਜੀ, ਇਕੱਠਾ। ਹੁਣ ਨਾਲ ਦਾ ਚਾਚੇ ਦਾ ਵਾ, ਜੀ ਉੱਥੇ ਚਾਚੇ ਦੀ ਫੈਮਿਲੀ ਰਹਿੰਦੀ। ਜੀ। ਉਹ ਕਦੀ ਤੂੰ ਮਿਲਾਇਆ ਹੀ ਨਹੀਂ ਕਿ ਮੇਰੇ ਚਾਚੇ ਦੇ ਮੁੰਡੇ ਆ ਜਾਂ ਕਜ਼ਨ ਆ ਜਾਂ ਕੋਈ, ਸਾਨੂੰ ਮਿਲਿਆ ਹੀ ਨਹੀਂ ਅਜੇ ਤੱਕ ਕਦੀ। ਜਦੋਂ ਉਹਨਾਂ ਦਾ ਉਸਤਾਦ ਆ ਉਦੋਂ ਮੈਨੂੰ ਮਿਲਾਉਂਦੇ। ਮੈਂ ਕੋ ਆਪਣੇ ਉਸਤਾਦ ਨਾਲ ਮਿਲਿਆ ਹੋਇਆ, ਤੁਸੀਂ ਸੈਲੀਬ੍ਰਿਟੀ ਹੋ, ਤੁਸੀਂ ਇੱਕ ਬ੍ਰਾਂਡ ਹੋ ਉਸਤਾਦ ਜੀ। ਸਹੀ ਗੱਲ ਹੈ, ਆਹੋ। ਸਹੀ ਗੱਲ ਹੈ। ਨਹੀਂ ਅੱਛਾ ਹੁਣ ਤੁਹਾਡੇ ਕੋਲ 2 ਮਰਲੇ ਆ। ਹਾਂਜੀ 2 ਮਰਲੇ ਚ ਕਿੰਨੇ ਭਰਾ ਤੁਸੀਂ ਰਹਿੰਦੇ? ਅਸੀਂ ਜੀ 6 ਭਾਈ ਰਹਿਣ ਦੇ ਫਿਲਹਾਲ। ਅੱਛਾ 6 ਭਾਈ ਤੇ 5 ਸ਼ਾਦੀशुदा ਵਾ, ਤੇ ਵਿੱਚ ਉਹਨਾਂ ਦੇ ਬੱਚੇ ਹਲੋ ਵੀ। ਉਹ ਹਿਸਾਬ ਆ। ਆਵੇ ਦਾ ਆਵਾ ਹੀ ਫਸਿਆ ਭਾਈ, ਮਕਾਨ। 5 ਸ਼ਾਦੀशुदा ਤੇ ਜਿਹੜੀ ਬੈਠਕ ਹੈ ਨਾ, ਬੈਠਕ ਉਹ ਅਸੀਂ ਖਾਲੀ ਰੱਖੀ ਹੋਈ। ਨਾਲ ਦਾ ਸਾਡੇ ਜਿਹੜਾ ਵਾ ਉਹ ਆਲੂ ਪਿਆਜ਼ ਦਾ ਕੰਮ ਕਰਦਾ, ਉਹਦੇ ਵਿੱਚ ਬੋਰੀਆਂ ਰੱਖੀਆਂ ਹੋਈਆਂ ਆਪਣੀਆਂ। 2 ਮਰਲੇ ਚ ਵੀ ਬੈਠਕ ਉਹਦੇ ਕੋਲ ਆ। ਉਹਨੇ ਬੈਠਕ ਕਿਰਾਏ ਤੇ ਦਿੱਤੀ ਆ। ਉਹਨੇ ਵਿੱਚ ਬੋਰੀਆਂ ਰੱਖੀਆਂ। ਕਿਰਾਏ ਤੇ ਦਿੱਤੀ ਆ? ਆਲੂ ਪਿਆਜ਼ ਰੱਖਿਆ ਜੀ ਉਹਨੇ ਵਿੱਚ। ਕਿਰਾਏ ਤੇ ਦਿੱਤੀ ਜੀ। ਕਿਉਂ? ਹੁਣ ਇੰਨੀ ਜਗ੍ਹਾ ਪਈ ਸੀ, ਕੀ ਕਰਦੇ ਵਧੀ ਪਈ ਸੀ। ਲੋਕ ਕੂੜਾ ਸੁੱਟ ਲੱਗ ਗਏ ਸੀ ਬੈਠਕ 'ਚ, ਅਸੀਂ ਕਿਰਾਏ ਤੇ ਦੇ ਦਿੱਤੀ। ਚੰਗਾ ਕੀਤਾ। ਔਰ ਉਹ ਕਿਰਾਇਆ ਪੈਸੇ ਨਹੀਂ ਲੈਂਦੇ। ਉਹਨੇ ਕਿਹਾ ਜੀ ਤੁਸੀਂ ਮੈਨੂੰ ਬੈਠਕ ਕਿਰਾਏ ਤੇ ਦੇ ਦਿਓ, ਮੈਂ ਮਹੀਨੇ ਬਾਅਦ ਇਹਦੀ ਸਫਾਈ ਕਰ ਦਿਆ ਕਰੂੰਗਾ। ਨਹੀਂ ਇਹਨਾਂ ਨੇ ਬੈਠਕ ਕਿਰਾਏ ਤੇ ਦਿੱਤੀ ਹੋਈ ਆ, ਸਿਰਫ ਇਸ ਸ਼ਰਤ ਤੇ ਕਿ 4.5 ਜੀ ਤੁਹਾਡੇ ਘਰ ਸੋਇਆ ਕਰਨੇ। ਨਹੀਂ ਸੌਣ ਦੀ ਕੋਈ ਟੈਨਸ਼ਨ ਨਹੀਂ। ਖੁੱਲਾ ਨਹੀਂ ਸੌਂਦਾ ਹੀ ਕੋਈ ਨਹੀਂ, ਸਾਰੇ ਜਾ ਕੇ ਸਾਡੇ ਉੱਥੇ ਡੇਲੀ ਐਡੇ ਹੋ ਗਏ ਆ, ਸੌਂਦੇ ਨਹੀਂ ਅਸੀਂ। ਨਹੀਂ ਫਿਰ ਵੀ 2 ਮਰਲੇ ਘਰ ਆ ਤੇ 2 ਮਰਲੇ ਕਿੰਨੇ ਸਟੋਰੀ ਆ? 1 ਸਟੋਰੀ ਹੈ ਜੀ। ਇਹ ਤੇ ਤੇਰੀ ਸਟੋਰੀ ਹੈ ਨਾ ਮਕਾਨ ਦੀ। ਮਕਾਨ ਕਿੰਨੇ ਸਟੋਰੀ? ਉਹ ਯਾਰ ਮਕਾਨ ਇੱਕ ਸਟੋਰੀ ਹੈ, ਸਿੰਗਲ ਸਟੋਰੀ ਹੈ ਜੀ। ਸਿੰਗਲ ਸਟੋਰੀ ਮਕਾਨ ਆ। 5 ਭਰਾ ਨੇ, ਹਾਂਜੀ 5 ਹੀ ਵਿਆਹੇ ਨੇ, 4 ਵਿਆਹੇ ਨੇ, 6 ਭਰਾ ਨੇ, 5 ਵਿਆਹੇ ਨੇ। 5 ਵਿਆਹ ਹੈ ਜੀ। ਇੱਕ ਦਾ ਵਿਆਹ ਕਦੋਂ ਕਰਨਾ? ਐਂ ਤੋਂ ਬਾਅਦ ਜਿਹਦੀ ਮੈਨੂੰ ਫਟੀਕ ਪਈ ਆ, ਉਹ ਵੀ ਉੱਥੇ ਰਹਿਣਾ ਉਹਨੇ। ਹੋਰ ਉਹਨੂੰ ਕੱਢ ਦਈਏ ਨਾ, ਤਫਾਕੀ ਪਾ ਲਈਏ, ਉੱਥੇ ਹੀ ਰਹਿਣਾ ਉਹਨੇ। 6 ਭਰਾ 6 ਬੁੱਢੀਆਂ, ਹਾਂ। ਬੱਚੇ ਕਿੰਨੇ ਟੋਟਲ ਸਾਰੇ ਮਿਲਾ ਕੇ? ਸਭ ਤੋਂ ਵੱਡਾ ਭਾਈ ਉਹਦੇ 6 ਬੇਟੀਆਂ 1 ਬੇਟਾ ਵਾ। ਮਾਸ਼ਾਅੱਲਾ। 7 ਭਾਈ ਨਾਦਰ ਆ, ਉਹਦੀਆਂ 5 ਬੱਚੀਆਂ 1 ਬੱਚਾ ਵਾ। ਮਾਸ਼ਾਅੱਲਾ। 6 ਤੇ 7 13 ਫਿਰ ਭਾਈ ਆਦਲ ਆ, ਉਹਦੀਆਂ 3 ਬੱਚੀਆਂ 1 ਬੱਚਾ ਵਾ। 13 ਤੇ 4 ਫਿਰ ਉਸ ਤੋਂ ਬਾਅਦ ਭਾਈ ਆਬਦ ਆ, ਇਹਨਾਂ ਦੇ 2 ਬੱਚੇ 1 ਬੱਚੀ ਆ। 17 ਤੇ 21 ਫਿਰ ਉਸ ਤੋਂ ਬਾਅਦ ਤੁਹਾਡਾ ਬੇਟਾ ਆ ਗਿਆ, ਮੇਰਾ 1 ਬੇਟਾ। 21 2 22 ਹਾਂ ਨਹੀਂ ਇਹ ਤਾਂ ਗਿਣ ਲਿਆ ਨਾ। ਹਾਂ, 21 21 ਫਿਰ ਮੇਰੇ ਤੋਂ 2 ਛੋਟੇ ਜਿਹੜੇ ਉਹ ਪਾ ਲਓ। 23 ਫਿਰ ਅੱਲਾ ਦੇ ਹੁਕਮ ਨਾਲ ਭਾਜੀ, ਹੁਣ ਮੈਨੂੰ ਨਹੀਂ ਪਤਾ ਗੱਲ ਕਰਨੀ ਚਾਹੀਦੀ ਕਿ ਨਹੀਂ, ਚਾਚਾ ਜੀ ਦਿਲ ਬਰਦਾਸ਼ਤ ਹੋ ਕੇ ਆਪਣੀ ਫੈਮਿਲੀ ਤੋਂ ਸਾਡੇ ਰਹਿਣ ਡਏ ਆ। 24 ਅੱਛਾ ਇਧਰ ਮਾਮੂ ਸੀ, ਉਹਨਾਂ ਦੀ ਤੈਨੂੰ ਤਕਲੀਫ ਹੁੰਦੀ ਸੀ। ਨਹੀਂ ਉਹ ਚਾਚਾ ਜੀ ਮਾਮੂ ਕੋਈ ਨਹੀਂ ਤੇਰੇ ਘਰ? ਨਹੀਂ ਤੇਰੀ ਫੇਰ ਕਾਦੀ ਜ਼ਿੰਦਗੀ? ਘਰ ਮਾਮੂ ਤੋਂ ਬਗੈਰ ਵੀ ਭਲਾ ਘਰ ਜੱਜਦਾ? ਸੁਣਨਾ ਇਹ ਮਕਾਨ ਲੈ ਮਤਲਬ ਮੇਰੀਆਂ ਅੱਖਾਂ ਭਾਰਾ ਨਹੀਂ, ਜਦੋਂ ਮਤਲਬ ਕਿ ਤਾਣੇ ਮੇਰੇ ਮਾਰੇ ਤੇਰਾ ਮਾਮੂ ਕੋਈ ਨਹੀਂ ਹੈ। ਓਏ ਓਏ ਇਹਦੇ ਕੋ 2 ਆ, ਤੂੰ 1 ਲੈ ਜਾ। ਨਹੀਂ ਜੀ ਇਹਦਾ ਆਹੋ ਇਹਦਾ ਲੈ ਜਾ। ਪਹਿਲਾਂ ਇਦਾਂ ਦਾ ਮਾਮੂ ਕਿਸੇ ਨੂੰ ਨਾ ਦੇਵੇ, ਉਹਦਾ ਕਿਹੜਾ ਟਾਈਮ ਜਾਂ ਕਿਤੇ ਉਹਨੇ ਨੂੰ ਹੀਰੋਸ਼ੀਮਾ ਦੇ ਬੜੇ ਮਾਮੂ ਇਹਨਾਂ ਨੇ ਕਿਹੜੇ ਮਾੜੇ ਮਾਮੂ। ਉਹ ਭਾਈ ਅੱਛਾ ਕਿੰਨੇ ਹੋ ਗਏ? 23 23 ਅੰਮੀ ਹਾਂਜੀ ਜੀ 1000 24 24 24 ਭਰਜਾਈ ਸਾਡੀ ਨਹੀਂ ਭਰਜਾਈਆਂ ਪਾ ਲਈ। ਆਹੋ ਭਰਜਾਈਆਂ ਨਹੀਂ ਪਾਈਆਂ, ਬੱਚੇ ਪਾਏ ਹਲੇ। ਆਓ ਭਰਜਾਈਆਂ ਪਾ ਲਓ। 5 ਭਰਜਾਈਆਂ ਪਾਓ। 5 ਭਰਾ ਵਿਆਹੇ ਨੇ। ਭਰਜਾਈਆਂ ਪਾ ਲਓ, ਮਕਾਨ ਤੇਰਾ ਸੋਹਣਾ ਬਣ ਜਾਏ। 5 ਭਰਜਾਈ 29 ਹੋ ਗਏ। ਕਿੰਨੇ ਹੋ ਗਏ? 24 ਤੇ 5 29 29 ਹੋ ਗਏ। ਤੇ ਕੀ ਫਰਕ ਆ? ਫਰਕ ਨਹੀਂ ਮੈਨੂੰ ਤੇ ਉਦੋਂ ਹੀ ਗਲੀਆਂ ਗੱਲਾਂ। ਕਿਤੇ ਮੈਂ ਤੇ ਜਿੱਤੇ ਲੱਗੇ। 2 ਮਰਲੇ ਤੇ 29 ਜੀ ਹਾਜ਼ਰ ਡਿਊਟੀ ਤੇ। ਔਰ ਉਸਤਾਦ ਜੀ ਮੈਨੂੰ ਇਹਨੇ ਦੱਸਿਆ ਕਿ ਸਾਰਿਆਂ ਦਾ ਸਮਾਨ ਵੀ ਉੱਥੇ ਹੀ ਆ, ਸਾਰੇ ਜਿਹੜੇ ਭਰਾ ਵਿਆਹੇ। ਪੰਜਾਂ ਦਾ ਹਾਂਜੀ। ਜਹੇਜ਼ ਉੱਥੇ ਹੀ ਆਇਆ। ਹਾਂਜੀ ਰਾਤੀ ਗੱਲ ਹੋ ਰਹੀ ਨਾ ਏਸੀ ਵਾਲੋ, ਮੈਂ ਕਿਹਾ ਲਾਣਾ ਕਿੱਥੇ ਆ, ਕੋਈ ਇੱਕ ਕਮਰਾ ਹੈ ਐਸਾ? ਕਹਿੰਦਾ ਨਹੀਂ ਉੱਥੇ ਨਹੀਂ ਨਹੀਂ ਇਹਨਾਂ ਨੇ ਲਾਉਣਾ ਨਹੀਂ ਅਸੀਂ, ਇਹ ਰੋਜ਼ ਰਾਤ ਨੂੰ ਇੱਕ ਭਰਾ ਮੋਢੇ ਤੇ ਚੁੱਕ ਕੇ ਪੂਰੇ ਘਰ 'ਚ ਫਿਰਿਆ ਕਰੇ। ਅਗਲੇ ਦਿਨ ਦੂਜਾ ਭਰਾ, ਉਹਨੇ ਕਿਹਾ ਅੱਜ ਏਸੀ ਕਿੱਥੇ ਆ? ਉਹ ਸ਼ੇਪ ਕਰਾਉਣ ਗਿਆ। ਓਏ ਕਾਲੂ ਦੱਸ ਦੀ ਜੋ ਸਾਰੀ ਨੂੰ ਨਿਕਲ ਜਾਏਗੀ। ਅੱਛਾ ਬੇਟਾ ਨੂੰ ਸੁੱਤਾ ਹੀ ਪਿਆ ਵਾ। ਯਾਰ ਇਹ ਕੀ ਔਰ ਹੈ? ਤੁਹਾਨੂੰ ਇੱਕ ਵੱਡੀ ਗੱਲ ਸਾਂ, ਸੀਰੀਅਸਲੀ ਸ਼ੁਗਰ ਨਹੀਂ ਸਾਡੀ, ਮੇਰਾ ਇੱਕ ਮਾਮਾ ਮਸਤ ਵਾ, ਉਹ ਵੀ ਸਾਡੇ ਨਾਲ। ਆ ਗਿਆ ਜੀ ਮਾਮਾ। ਨਹੀਂ ਉਹ ਸਿਰਫ ਹਫਤਾ ਮਹੀਨੇ ਚੋਂ 1 ਹਫਤਾ ਸਾਡੇ ਕੋਲ ਰਹਿਣਾ, ਇੱਕ ਛੋਟੇ ਮਾਮੂ ਕੋਲ ਰਹਿਣਾ, ਇੱਕ ਖਾਲਾ ਕੋਲ ਰਹਿੰਦਾ, 1 ਹਫਤਾ ਰਹਿਣਾ ਹੁੰਦਾ ਨੇ। ਇੱਕ ਸਾਰਾ ਹਫਤਾ ਤਾਂ ਸਾਹਮਣਾ। ਅੱਛਾ ਲੇਕਿਨ ਤੂੰ ਯਾਰ ਮਾਮੂ ਹੈ ਆਉਣ ਜਾਣ। ਨਹੀਂ ਹੁਣ 3 ਹਫਤੇ ਨਹੀਂ ਹੋ ਗਿਆ ਹੋਇਆ ਵਾ, 1 ਹਫਤੇ ਬਾਅਦ ਆਉਣਾ ਨੇ। ਠੀਕ ਹੈ। ਇੱਕ ਹਫ਼ਤੇ ਬਾਅਦ ਆਉਂਦਾ ਨਾ, ਮਹੀਨੇ 'ਚ ਇੱਕ ਦਿਨ। ਹਾਂਜੀ। ਤੇ ਮਾਮੂ ਤੇ ਆਉਂਦਾ, ਫੇਰਾ ਤੇ ਪੈਂਦਾ ਨਾ ਮਾਮੂ ਦਾ। ਖਿੱਦਰ ਵਾਲੇ ਪਿੰਡ ਦੇ ਵਿੱਚ
ਮੇਰੇ ਬੁੱਝ ਦੀ ਨਾ ਇੱਕ ਭੈਣ ਬੜੀ ਸੀ ਫੁੱਫੋ, ਸਾਡੀ ਫੁੱਫੋ ਮਨਜੂਰਾ, ਉਹ ਵੀ ਸਾਡੇ ਕੋਲ ਰਹਿੰਦੀ ਆ, ਮੂੰਹ ਬੋਲੀ ਭੈਣ ਸੀਗੀ। ਕਿੰਨੇ ਹੋ ਗਏ ਭੈਣ? 31 ਹੋ ਗਏ। ਕੱਤੀ ਹੋ ਗਈ ਜੀ। ਇੱਕ ਮਾਮੂ ਮਸਤਾ ਨਾਲ 31 ਹੋ ਗਏ। ਉਹ ਮਸਤਾ ਉਹਨੂੰ ਅੱਧਾ ਪਾ, ਅੱਧਾ 30.5 ਕਰ। ਸਾਡੇ ਨਹੀਂ ਹੈ। ਉਹ ਮਸਤ ਨੇ ਕੰਮ ਤੋਂ ਡਾਗਾ ਬਲੰਗ ਬਣਿਆ ਸਰ। ਚਲੋ ਭਾਈ ਠੀਕ ਨਾਲੇ ਹੈ, ਮਿੱਠੇ ਅੱਗੇ ਤੋਂ ਤੂੰ ਮਾਮੂ ਦਾ ਤਾਰਫ ਕਰਾਣਾ ਤੇ ਸਿਰਫ ਮਾਮੂ ਕਹਿਣਾ ਤੇਰਾ ਮਾਮੂ, ਅਸੀਂ ਸਮਝ ਜਾਾਂਗੇ ਕਿ ਮਸਤੀ। ਨਹੀਂ ਮਸਤ ਕਹਿਣਾ ਜ਼ਰੂਰੀ ਹੈ, ਤੂੰ ਕਹੇ ਮਾਮੂ ਹਫਤੇ ਬਾਅਦ ਆਉਂਦੇ ਗੱਲ। ਅੱਛਾ ਜੀ 31, ਤੇਰੇ ਕਿੰਨੇ ਸੀ? 27 ਮੈਨੂੰ ਤਾਂ ਲੱਗਦਾ ਇਹ ਜਿੱਤ ਗਿਆ ਸਾਰਿਆਂ ਜਿੱਤ ਗਿਆ ਬਾਸ਼ੋ। ਨਹੀਂ ਉਹਨਾਂ ਥੋੜੀ ਦੀ ਜਿਹੀ ਜਨਾ ਬਣ ਗਿਆ ਵੀ ਬੈਠਾ ਤੂੰ ਤੇ ਸਾਡਾ ਚੇਜ਼ਾ ਕਰਨ ਡਿਆ ਤੂੰ। ਨਹੀਂ ਚੇਜਾ ਚੂਜਾ ਚੋ ਕੋਈ ਨਹੀਂ, ਪਤਾ ਕੀ ਏਦਾਂ ਫੈਮਿਲੀ ਦੀ ਭੰਡੀ ਦੀ ਹੁੰਦੀ ਨੂਨੀ ਬਾਦਸ਼ਾਹ, ਤੁਸੀਂ ਤਾਂ ਪਾਗਲ ਹੈਗੇ। ਹੈ ਆਹੋ ਸਾਰਾ ਗਣਾ ਕੇ ਫਿਰ ਦੁਬਾਰਾ ਭੰਡੀ ਦੀ ਨਹੀਂ ਹੁੰਦੀ ਬਾਹਰ ਵਾ ਸਾਰਾ ਗਣਾ ਇਹਦਾ ਇੰਨੀਆਂ ਮਾਮੀਆਂ ਇੰਨੇ ਬੁੱਬੇ ਇੰਨੇ ਮਾਸੜ। ਇਹ ਵਿਆਹ ਇਸ ਤੋਂ ਬਾਅਦ ਅਸੀਂ ਬੈਠ ਖਾਲੀ ਕਰਾ ਲੈਣੀ ਹੈ। ਅੱਛਾ ਹਾਂਜੀ ਉਹ ਯਾਰ ਮੈਂ ਕਹਿੰਦਾ ਅੱਛਾ ਉਹ ਨਵਾਂ ਵਿਆਹ ਜਿਹੜਾ ਛੋਟੇ ਭਾਈ ਦਾ ਕਰ ਰਹੇ ਨੇ। ਨਹੀਂ ਉਹ ਵੀ ਕਰਨ ਵਾਲਾ, ਮੇਰਾ ਸਾਲਾ ਵੀ ਕਿੱਧਰ ਹੀ ਰਹਿਣ ਹੋਣ ਡਿਆ ਨਾ। ਉਸਤਾਦ ਜੀ ਇਹ ਸਾਰੇ ਭਰਾ ਜੋ ਲੈਨ ਸਿਰ ਬਹਿ ਕੇ ਸ਼ੇਵ ਕਰ ਦੋ, ਐ ਉੱਤੋਂ ਦੀ ਮਾਰਦਾ ਥੱਲੇ ਤੱਕ ਸਾਰਿਆਂ ਦੀ ਹੋ ਜਾਂਦੀ। ਸਾਰੇ ਛੇ ਹੋਏ। ਯਾਰ ਕੀ ਗੱਲ ਹੈ ਯਾਰ, ਨਾਜ਼ਰੀ ਨੇ ਜਰਾ ਸੋਚ ਯਾਰ, ਨਾਜ਼ਰੀ ਨੇ। ਅੱਛਾ ਉਸਤਾਦ ਜੀ ਨਾਜ਼ਰੀਨ ਨੂੰ ਕਲੀਅਰ ਕਰ ਦੋ ਕਿ ਸਹੀ ਗੱਲ ਹੈ, ਝੂਠ ਨਹੀਂ ਇਹਦੀ ਵੀ ਤੇ। ਨਹੀਂ ਇਹਨੇ ਸ਼ੁਗਲ ਕੀਤਾ ਵਾ। ਨਹੀਂ ਸਾਜੀ ਕਿਹੜਾ ਸ਼ੁਗਲ ਕੀਤਾ ਵਾ, ਤੁਸੀਂ ਮੇਰੇ ਨਾਲ ਆ ਜਾਓ ਆ ਕੇ ਦੇਖ ਤੂੰ ਲਓ। ਸਾਲਿਆ ਕਿਹੜੇ ਬੱਚੇ 14 ਇੱਕ ਦੇ 13 ਇੱਕ ਦੇ 35 ਇੱਕ ਦੇ। ਨਹੀਂ ਇੱਕ ਦੇ 6 ਇੱਕ ਦੇ 7 ਵਾ, ਠੀਕ ਆ, ਇੱਕ ਦੇ 4 ਇੱਕ ਦੇ 3 ਇੱਕ ਦੇ 5 ਆ, 9 10 ਤੇ ਮੈਂ ਕਿਸੇ ਦੇ ਵੀ ਨਹੀਂ ਦਿਖਾਏ, 13 ਵੀ ਕਿਸੇ ਦੇ ਨਹੀਂ ਗਿਆ। 7 6 ਇਹ ਸਹੀ ਆ? ਸਾਰਾ ਰੀਅਲ ਵਾ, ਤੁਸੀਂ ਆ ਕੇ ਦੇਖ ਲਓ, ਮੈਨੂੰ ਮੁੰਡਾ ਭੇਜ ਦੋ ਕੋਈ, ਜਦੋਂ ਉਹ ਆ ਕੇ ਦੇਖ ਲਵੇ। ਮਿੱਠੇ ਦਾ ਘਰ ਮੈਂ ਦੇਖਿਆ ਉਸਤਾਦ ਜੀ, ਉਹਦੀ ਸਟੋਰੀ ਜੈਨੂਇਨ ਇਹਦਾ ਨਹੀਂ ਮੈਂ ਦੇਖਿਆ, ਲੇਕਿਨ ਇਹਨੇ ਨਹੀਂ ਇਹਦਾ ਮੈਨੂੰ ਇਹ ਸਹੀ ਗੱਲ ਕਰ ਰਿਹਾ, ਇਹ ਨਹੀਂ ਝੂਠ। ਇਹਨਾਂ ਦੇ ਘਰ ਤੇ ਇਹਨੇ ਜੀ ਆ, ਅਗਲਾ ਬੰਦਾ ਸਵੇਰੇ ਉੱਠ ਕੇ ਪੁੱਛਦਾ ਰਾਤੀ ਮੇਰੇ ਨਾਲ ਕੌਣ ਪਿਆ ਸੀ ਭਲਾ। ਓਏ ਸਵੇਰ ਨੂੰ ਉੱਠ ਕੇ ਜਦੋਂ ਬਿਸਤਰੇ ਇਕੱਠੇ ਕਰਦੇ ਨਾ, ਉਹ ਇਕੱਠੇ ਕਰਦੇ ਕਰਦੇ ਸ਼ਾਮ ਹੋ ਜਾਂਦੀ ਹੈ। ਉਹ ਫਿਰ ਉਧਰੋਂ ਵਿਛੋੜੇ ਸ਼ੁਰੂ ਕਰ ਦਿੰਦੇ। ਇਕੱਠੇ ਕਰਦੇ ਵੀ ਜਵਾਬ ਦੋ ਮੈਂ ਵੇਚੀ ਹੋ ਲੈ। ਲੇਕਿਨ ਉਸਤਾਦ ਜੀ ਇਤਫਾਕ ਆ, ਇਹ ਬੜੀ ਗੱਲ ਨਹੀਂ, ਇਕੱਠੇ ਸਾਰੇ ਰਹਿ ਰਹੇ ਇੱਕ ਜਗ੍ਹਾ ਤੇ, ਬੜੀ ਗੱਲ ਹੈ। ਤੂੰ ਯਾਰ ਕਾਹਦਾ ਲੀਵਿੰਗ ਲਈ ਜਾਣਾ ਯਾਰ। ਉਹ ਇਤਫਾਕ ਨਹੀਂ ਆ, ਉਹ ਮਜਬੂਰੀ ਕਿੱਥੇ ਜਾਣੋ। ਹਾਂ ਗਰਮੀ ਥੋੜੀ ਪੈਣੀ। ਉਹਨਾਂ ਨੂੰ ਮਾੜਾ ਜਿਹਾ ਆਸਰਾ ਹੋਵੇ, ਵੇਖਿਓ ਇਤਫਾਕ ਦੇ ਲੱਤ ਮਾਰ ਕੇ ਕਿੱਥੇ ਨਿਕਲਦੇ। ਨਹੀਂ ਸਰ ਕੀ ਨਹੀਂ? ਮੇਰੇ ਭਰਾ ਐਸੇ ਨਹੀਂ ਹੈਗੇ। ਹੈ ਤੇਰੇ ਭਰਾ ਨੂੰ ਹੁਣ ਕਹੋ ਭਾਈ ਆ 2 ਮਰਲੇ ਦਾ ਮਕਾਨ ਤੂੰ ਲੈਦਾ ਹੋ ਜਾ, ਬੱਚੇ ਲੈ ਕੇ ਉਹਨੇ ਮਿੰਟ ਨਹੀਂ ਲਾਉਣਾ। ਸਹੀ ਗੱਲ। ਅਸੀਂ ਆਪ ਕਰ ਦੇਣਾ। ਹਾਂ ਤੇ ਫੇਰ ਆਹੋ ਇਹ ਇਤਫਾਕ ਆ। ਕਾਲੂ ਸਹੀ ਆ, ਕੱਲਾ ਕਾਲੂ ਦਾ ਘਰ ਆਪਣਾ ਵਾ। ਲੇਕਿਨ ਇਹਦੇ ਘਰ 'ਚ ਵੀ ਫਾਲਟ ਆ ਉਸਤਾਦ। 2.5 ਮਰਲੇ ਦਾ ਘਰ ਇਹਦਾ ਆਪਣਾ ਵਾ। ਫਾਲਟ ਵਾਲਾ ਵਾ। ਹਾਂ ਇੰਜ ਕਰਕੇ ਗੇਟ ਤੋਂ ਵੜੋਗੇ ਨਾ ਤੁਸੀਂ, ਤੇ ਸਮਝੋ ਛੱਤ ਤੇ ਚੜ ਗਏ। ਹੈ ਹਾਂਜੀ ਮਤਲਬ ਗੇਟ ਉੱਚਾ ਵਾ, ਪਿਛਲੀ ਛੱਤ ਫੁੱਲ ਨਹੀਂ ਹੋਈ ਆ। ਹਾਂਜੀ ਸਰ। ਮੋਟਰਸਾਈਕਲ ਅੰਦਰ ਵਾੜੀ ਆ, ਉਹ ਕੋਠੇ ਤੇ ਚੜ ਗਈ, ਸਮਝ ਲਓ। ਪੁੱਛ ਲਓ ਬਾਬਾ। ਇਹਦੇ ਥੱਲੇ ਕੀ ਮਤਲਬ ਇਹ ਤਾਂ ਕਹਿੰਦਾ ਉਸਤਾਦ ਜੀ ਉਹ ਜਿਹੜੀ ਆਪਾਂ ਭਰਤੀ ਪਾ ਲਈ ਨਾ ਅੱਗੇ, ਤੇ ਉਹ ਕਮਰੇ ਨੀਵੇਂ ਹੋ ਗਏ, ਤੇ ਜਦੋਂ ਮੋਟਰਸਾਈਕਲ ਤੁਸੀਂ ਅੱਗੇ ਲੈ ਕੇ ਜਾਂਦੇ ਤਾਂ ਕਿੱਥੇ ਜਾਂਦੀ? ਉਹ ਛੱਤ ਤੇ ਜਾ ਕੇ ਤੇ ਯਾਰ ਤੁਸੀਂ ਸਾਰਾ ਕਿਉਂ ਨਹੀਂ ਇੱਕੋ ਜਿਹਾ ਕਰਾਇਆ? ਇੱਕੋ ਜਿਹਾ ਹੀ ਦੱਸਣ ਦਿਆ, ਭਰਤੀ ਪਾ ਕੇ ਪਰਦੇ ਕੱਜ ਕਰਦੇ, ਕੱਲ ਕਰਦੇ, ਅੱਜ ਕਰਦੇ, ਕੱਲ ਕਰਦੇ। ਭਰਤੀ ਵੀ ਪਤਾ ਨਹੀਂ ਕਿੱਥੋਂ ਲਿਆਉਣਾ ਤੂੰ ਮੋਹਤ ਦੀ ਲੱਭ ਕੇ। ਇੱਕੋ ਵਾਰੀ ਟਰਾਲੀਆਂ ਸਟਾਫ, ਰੋੜੀ ਬਜਰੀ ਸਟਾਫ ਨੂੰ ਇੱਕੋ ਜਗ੍ਹਾ ਢਾਈ ਮਰਲੇ ਦੀ ਜਗ੍ਹਾ। ਕੁਰਬਾਨੀ 'ਚ ਹਿੱਸਾ ਤੇ ਤੂੰ ਇੰਜ ਪਾਉਨੇ ਆ ਵੀ ਜਿਵੇਂ ਤੇਰੀ ਅਲਮਾਰੀ ਦੀਆਂ ਚੀਤਾਂ ਜੋ ਨਿੱਕੀ ਨਿੱਕੇ ਕੰਤਰਾ ਨੋਟਾਂ ਦੀਆਂ ਬਾਹਰ ਆਈਆਂ। ਬੇਸਮੈਂਟ ਟੈਬ ਹੋ ਜਾਣਾ ਉਸਤਾਦ ਜੀ ਨਿਜ਼ਾਮ, ਮੈਂ ਉੱਥੇ ਚੱਕ ਲੈਣਾ ਤਾਂ ਉਹਨੂੰ ਨਹੀਂ ਆਹੋ ਸਹੀ ਗੱਲ ਆ, ਉਹਨੂੰ ਬੇਸਮੈਂਟ ਕਰਦੇ ਉੱਤੇ ਨਵਾਂ ਬਣਾ ਲਾ ਉਸਤਾਦ ਜੀ, ਸਹੀ ਗੱਲ। ਹਾਂ ਇਹ ਠੀਕ ਹੈ। ਲੇਕਿਨ ਉਹ ਕਰ ਪਹਿਲੇ ਬੱਚਿਆਂ 'ਚੋਂ ਕੁਝ ਬਣਾ, ਕੁਰਬਾਨੀ 'ਚ ਹਿੱਸਾ ਪਾਉਣ ਤੁਰ ਪਿਆ 30,000 ਦਾ। ਬੱਚੇ ਆਪ ਹੀ ਕੁਰਬਾਨੀ ਤੈਨੂੰ ਅੱਲਾ ਦਊਗਾ, ਤੂੰ ਨੀਅਤ ਰੱਖ, ਤੈਨੂੰ ਅੱਲਾ ਹਿੰਮਤ ਦੇਗਾ, ਫਿਰ ਕੁਰਬਾਨੀ ਕਰੀ। ਮਕਾਨ ਤੇਰਾ ਬਣਨ ਵਾਲਾ, ਘਰ ਤੇਰਾ ਸਹੀ ਨਹੀਂ, ਠੀਕ ਹੈ ਨਾ, ਤੇ ਵਾਲਦਾਂ ਦਾ ਕੁਛ ਕਰ, ਹਿਸਾਬ ਬੱਚਿਆਂ ਦਾ ਕੁਛ ਕਰ, ਫਿਰ ਅੱਲਾ ਤੈਨੂੰ ਹਿੰਮਤ ਦੇਗਾ, ਪੂਰੀ ਕੁਰਬਾਨੀ ਕਰੀ। ਸਹੀ ਬਾਤ। ਹਾਂ ਟੈਨਸ਼ਨ ਨਾ ਲੈ। ਆਹੋ ਜੇ ਤੇ ਕੁਰਬਾਨੀ ਦਾ ਸ਼ੌਕ ਹੈ ਤੇ ਅਗਲਾ ਪੂਰਾ ਸਾਲ ਨਾ ਤਨਖਾਹ ਲੈ, ਅਗਲੇ ਸਾਲ ਕੁਰਬਾਨੀ ਲੈ ਲਈ, ਮੇਰੇ ਕੋਲ ਪੈਸੇ ਲੈ ਕੇ ਇਕੱਠੇ ਕਰ ਲਾ। ਆਹੋ ਨਹੀਂ ਤਾਂ 3 ਸਾਲ ਤਨਖਾਹ ਨਾ ਲੈ, ਭਰਤੀ ਵੀ ਵਿੱਚ ਹੀ ਮੁੱਕ ਚੱਲ। ਆਹੋ ਕਿਉਂ ਕਾਤੋਂ ਉਸਤਾਦ ਜੀ ਮੁੰਡੇ ਆਪਣੇ ਐਵੇਂ ਹੀ ਦਿਮਾਗ ਖਰਾਬ। ਕਿਸੇ ਦੇ ਤੇ ਕੰਮ ਆ ਜਾਓ ਨਾ, ਤੂੰ ਏਸੀ ਲੈ ਕੇ ਦੇਂਦੇ ਤੁਸੀਂ ਉਹਨੂੰ। ਹਾਂ ਲੈ ਯਾਰ ਹੁਣ ਅੱਜ ਕੀ ਕਰਨਾ, ਅੱਜ ਲਾ ਕੇ ਦੇਣਾ ਕੈਨਵੁੱਡ ਦਾ। ਉਹ ਆਹੋ ਸੱਚ ਯਾਰ, ਮੈਨੂੰ ਕੀ ਪਤਾ ਅੱਜ ਯਾਰ ਕੈਨਵੁੱਡ ਮਿੱਠੇ ਮਕਾ ਕੇ ਜਾ ਗੱਲ ਇਹ ਨਹੀਂ ਕਰ। ਮੈਂ ਮੁਕਾ ਦਿੰਦਾ। ਚਲੋ ਉਸਤਾਦ ਜੀ ਨੇ ਜਾਣਾ ਨਾ ਜਿਸ ਦਿਨ ਦੁਬਈ, ਉਦੋਂ ਆਪਾਂ ਪੁੱਟ ਲੈਣਾ। ਹਾਂ ਬੇਟਾ ਉਧਰ ਮੈਂ ਤਾਲੇ ਤੂਲੇ ਲਾ ਕੇ, ਚਾਬੀਆਂ ਤੁਹਾਨੂੰ ਠੁੱਡ ਮਾਰ ਕੇ ਬਾਹਰ ਕੱਢ ਕੇ, ਔਰ ਮੈਂ ਇੱਥੇ ਫੌਰਨ 2-3 ਬੂਲੀ ਛੱਡ ਕੇ ਜਾਣੇ ਨੇ। ਲੈ ਵੀ 2 ਹੀ ਲੱਭਣੇ ਪੈਣੇ। ਤੂੰ ਤੇ ਤੂੰ ਤੇਰੀ ਗੱਲ ਹੋ ਰਹੀ ਆ। ਹਾਂ ਤੂੰ 2-3 ਕਿਹਾ ਉਹਨਾਂ ਨੇ। ਹਾਂ ਮੈਂ ਤੇ ਤੈਨੂੰ 1 2 ਬੂਲੀ ਬਾਹਰ ਪੇ ਛੱਡ ਜਾਣੇ ਤੇ ਉਹਨਾਂ ਨੂੰ ਮੈਂ ਕਹਿ ਜਾਣਾ ਵੀ ਕੋਈ ਕੁੱਤਾ ਅੰਦਰ ਨਾ ਆਵੇ। ਹਾਂਜੀ ਤੇ ਅਸੀਂ ਤੈਨੂੰ ਅੰਦਰ ਨਹੀਂ ਆਉਣ ਦੇਣਾ, ਇਹ ਕਿ ਰੱਖੀ। ਮੈਂ ਤਾਂ ਨਾਲ ਜਾ ਰਿਹਾ ਵਾਂ। ਮੈਂ ਨਾਲ ਜਾ ਰਿਹਾ ਮੈਂ ਉਸਤਾਦ ਜੀ, ਦੁਬਈ ਉਸਤਾਦ ਜੀ। ਦੁਬਈ ਆ ਟੂ ਨਹੀਂ ਚੱਲਦੀ, ਮੈਂ ਤਾਂ ਨਾਲ ਜਾ ਰਿਹਾ ਵਾਂ। ਉੱਥੇ ਆਜ਼ਾ ਬਿਨ ਬਾਜ਼ਾ ਵਾ। ਹਾਂ ਉਹਨੇ ਤੇਰੀ ਇਸੇ ਗਲਤੀ ਤੇਰੀ ਧੌਣ ਲਾ ਦੇਣੀ। I'm going to Dubai
ਤੂੰ ਤਾਂ ਅਰਬੀ ਹੋਰ ਹਾਜਾ ਹੈ ਹੁੱਲਾ ਨਾ ਮਾ ਅਰਬੀ ਬੋਲ ਤੇ ਉਹਦੇ ਗੱਲ ਨਹੀਂ ਕਰਨੀ ਹੋਣੀ ਉਸਤਾਦ ਜੀ ਮੈਂ ਤਾਂ ਉੱਥੇ ਬੈਠਾ ਹੋਇਆ ਤੇ ਵੀ ਮੈਨੂੰ ਉੱਥੋਂ ਉਹ ਪਾਸਪੋਰਟ ਬਣਿਆ ਤੇਰਾ? ਬਣਿਆ ਵਾ ਉਸਤਾਦ ਜੀ, ਮੈਨੂੰ ਹੈਗੀ ਤੁਹਾਡੀ ਫਿਕਰ। ਹੁਣ ਤੁਸੀਂ ਇਕੱਲੇ ਜਾਣੇ ਜਾਓਗੇ ਉੱਥੇ, ਤੁਹਾਨੂੰ ਨਾ ਕੋਈ ਘੁੱਟਣ ਨੱਪਣ ਵਾਲਾ, ਨਾ ਕੋਈ ਸੇਵਾ ਕਰਨ ਸਹੀ ਵਾਲਾ। ਗੱਲ ਹੈ। ਠੀਕ ਆ, ਮੈਂ ਜਾਊਂਗਾ, ਮੈਂ ਆਪ ਹੱਥੀ ਆਪਣਾ ਹਰ ਸ਼ੈ ਚਾਹ ਬਣਾ ਕੇ ਦੇਤੀ, ਕੁੱਟਿਆ ਨੱਪਿਆ, ਸਿਰ ਦੀ ਮਸਾਜ ਕੀਤੀ, ਸਾਰਾ ਕੰਮ। ਔਰ ਫਿਰ ਬੈਗ ਦਾ ਕੰਮ ਮੈਂ ਆਪਣੇ ਹੈਂਡਲ। ਇੱਥੇ ਨਾਲੋਂ ਬਹੁਤੀਆਂ ਸਹੂਲਤਾਂ ਵਾ ਉੱਥੇ ਉਸਤਾਦ ਜੀ ਨੂੰ ਹੈ। ਹਾਂ ਟੈਨਸ਼ਨ ਲੈ। ਸਾਡੇ ਤੋਂ ਉਸਤਾਦ ਜੀ ਇਦਾਂ ਦਾ ਉਸਤਾਦ ਜੀ ਬੰਦਾ ਬਣਿਆ ਵਾ ਉਹ ਭਾਜੀ ਉਹ ਸਾਡੇ ਤੋਂ ਤੇ ਜਾਨ ਛਡਾ ਲਈ, ਉੱਥੇ ਚੱਲੇ ਖਾਸ ਕਰਕੇ ਤੇਰੇ ਤੋਂ ਗੱਲ ਕਰਨ ਦਾ ਮਕਸਦ ਇਹ ਆ ਕਿ ਇਦਾਂ ਦੇ ਬੰਦੇ ਦਾ ਰਿਸਕ ਨਾ ਲਿਓ, ਸਲਿੱਪ ਬੜੀ ਜਲਦੀ ਹੁੰਦਾ। ਮੁੜ ਕੇ ਤੁਸੀਂ ਉੱਥੇ ਨਹੀਂ ਉਹ ਨਹੀਂ ਸਲਿੱਪ ਹੋਣ ਦਿੰਦੇ। ਉਹ ਕੋਈ ਯੂਕੇ ਅਮਰੀਕਾ ਨਹੀਂ ਹੈਗਾ। ਹਾਂ ਇੱਥੇ ਨੇ ਕਿੱਥੇ ਸਲਿੱਪ ਹੋਣਾ? ਐਡਾ ਕਿ ਦੁਬਈ ਹੈ, ਉਹਨਾਂ ਨੇ ਫੌਰਨ ਸਲਿੱਪ ਤੋਂ ਹੀ ਫੜ ਲੈਣਾ ਇਹਨੂੰ। ਜਿੰਨਾ ਮਰਜ਼ੀ ਇਹਨੇ ਸਤਾਈ ਤੁਹਾਨੂੰ ਕਿਹਾ ਕਿ ਨਾ ਮੈਂ ਘੰਟਾ ਪਾਰਕ ਚੋਂ ਫਿਰ ਕੇ ਆਇਆ ਯਾਰ ਉੱਥੇ ਉੱਥੇ ਤਾਂ ਪੈਨਸਲਾਂ ਵੇਚਿਆ ਕਿ ਨਹੀਂ ਯਾਰ ਬਾਲ ਪੁਆਇੰਟ ਇਹ ਨਹੀਂ ਰਹਿ ਸਕਦਾ ਨਾ ਉੱਥੇ ਪੈਨਸਲ ਵੇਚ ਸਕਦੇ, ਉੱਥੇ ਮੰਗਤ ਕਸ਼ੀ ਕਰਨ ਵਾਲੇ ਨੂੰ ਉਹਨਾਂ ਨੇ ਵੈਸੇ ਮੁੱਲ ਤੈਅ ਦਿੱਤਾ ਵਾ ਪਿੱਛੇ ਜੇ। ਹਾਂਜੀ 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 ਇਹਨੂੰ ਫਿਰ ਇਸੇ ਕੇਸ 'ਚ ਤੁਰਵਾ ਦਿਓ। ਮੈਂ ਫਿਰ ਕਰ ਲਾਂ ਤਿਆਰੀ, ਘਰ ਜਾ ਕੇ ਅੱਜ ਤਿਆਰੀ ਕਰ ਲਾਂ। ਉਹ ਤੂੰ ਜਾਨੀ ਕੀ ਜਾ ਦੀ ਕਰ ਗੱਲਾਂ ਮਾਰਦਾ। ਆਹੋ ਚੱਲ ਕੇ ਕਾਊਂਟਰ ਕੂੰਟਰ ਸਾਹਿਬ ਮੈਂ ਲੈ ਕੇ ਤੋਂ ਜਾਣਾ ਵਾ, ਮੈਂ ਹਲੇ ਤਾਂ ਨਹੀਂ ਜਾਣਾ, ਮੈਂ ਤਾਂ ਜਾਊਂਗਾ ਮਹੀਨੇ ਬਾਅਦ। ਉਸਤਾਦ ਜੀ ਮੈਂ ਜਦੋਂ ਨਵਾਂ ਆਇਆ ਸੀ ਨਾ ਦੁਬਾਰਾ ਤੇ ਫੋਨ ਸੁਣ ਰਿਹਾ ਤੇ ਐ ਹੁਣ ਲੱਗ ਖਲੋ, ਉਹ ਤੂੰ ਪੋਚਾ ਮੇਰਾ, ਉਹ ਸਫਾਈ ਕਰ, ਉਹ ਇੱਥੇ ਫੋਨ ਤੇ ਹੀ ਲੱਗਾ ਰਹਿੰਦਾ ਆ। ਉਹ ਪਤਾ ਨਹੀਂ ਕਿਹਦੇ ਨਾਲ ਗੱਲ ਕਰ ਰਿਹਾ ਆਪਣਾ, ਕਿਤੇ ਰੀਜ਼ਨੇਬਲ ਟੈਪ ਤੇ ਉਹ ਪਿੱਛੋਂ ਓਏ ਪੋਚਾ ਫੇਰ। ਯਾਰ ਤੂੰ ਕਿੱਦਾਂ ਦਿਲ ਇਹਦਾ ਨਾ ਹੀ ਪੋਚਾ ਮੈਨ ਪਾਤਾ ਤਪੜੀ ਮੈਂ ਤਪੜੀ ਮੈਨ। ਉਹਨਾਂ ਪੈਕਿੰਗ ਪੂਕਿੰਗ ਕਰਕੇ ਪਹਾੜੀ ਕਰਾਉਣ ਵਾਲਾ ਜਹਾਜ਼ ਤੇ ਬਹਿ, ਅਸੀਂ ਪਿੱਛੋਂ ਧੱਕਾ ਲਾਉਂਦੇ ਸੀ। ਵੈਸੇ ਮੇਰਾ ਵੀ ਬਣਿਆ ਸੱਜ ਪਾਸਪੋਰਟ। ਬਣਿਆ ਤੇਰਾ? ਹਾਂਜੀ। ਬਸ ਠੀਕ। ਤੇਰਾ ਰੰਗ ਵੀ ਪੀਲਾ ਪਈ ਜਾਣ ਡਿਆ ਓਏ। ਨਹੀਂ ਤੇ ਤੂੰ ਛੁੱਟੀਆਂ ਕਿੱਦਾਂ ਕਰੇਗਾ? ਉਹ ਮੈਂ ਕਰ ਲਾਂਗਾ, ਉਹ ਟੈਨਸ਼ਨ ਨਾ ਲਓ। ਤੇ ਲੂਮਾ ਤੋਂ ਉਹ ਹੋ ਜਾਣਗੀਆਂ, ਉਹ ਤਾਂ ਹੋ ਜਾਣਗੀਆਂ। ਤੇ ਲਾਲਾ ਜੀ? ਲਾਲੇ ਨੂੰ ਵੀ ਨਾਲ ਲੈ ਜਾਾਂਗੇ। ਅੱਛਾ ਠੀਕ ਆ। ਕਿਉਂ ਜੀ? ਇੱਕ ਜਣਾ ਜਾ ਸਕਦਾ, ਫਿਰ ਜਾਂ ਤੂੰ ਲਾਲੇ ਨੂੰ ਭੇਜ ਦੇ ਜਾਂ ਤੂੰ ਆਪ ਚੱਲ ਜਾ, ਲਾਲੇ ਨੂੰ ਭੇਜ ਦੇ। ਕਿਉਂਕਿ ਮੈਂ ਇੱਕ ਨੂੰ ਅਫੋਰਡ ਕਰ ਸਕਦਾ। ਸਹੀ ਗੱਲ ਹੈ, ਇੱਕ ਹੀ ਬਣਦਾ ਹੀ ਇੱਕ ਉਸਤਾਦ ਜੀ। ਤੇ ਲੂਮਾਂ ਤੇ ਮੁੜ ਕੇ ਲੂਮ ਤੇ ਕੌਣ ਖਲੋਊਗਾ? ਆਹੋ ਉਹ ਨਾਲੇ ਨੂੰ ਭੇਜਦੇ, ਲੂਮਾ ਵੀ ਨੀ ਬੰਦ ਹੋ ਗਈ। ਚੱਲਾਂ ਮੈਂ ਬਹੁਤੇ ਇੱਥੇ ਵੇਲਾ ਕੌਣ ਫਿਰੂਗਾ ਨਾ ਘਰ ਇਦਾਂ ਸਾਰੇ ਮੈਂ ਹੀ ਜਾਊਂਗਾ ਜੀ। ਚਲੋ ਜੀ ਲਓ ਜੀ ਨਾਜ਼ਰੀਨ, ਮੁੱਕ ਗਿਆ ਕੰਮ ਪ੍ਰੋਗਰਾਮ। ਆਪਣਾ ਖਿਆਲ ਰੱਖੋ। 2 ਘੰਟੇ ਹੋ ਗਏ ਪੂਰੇ। ਲਵ ਯੂ। ਔਰ ਇਨਸ਼ਾਅੱਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਰੱਬ ਰਾਖਾ ਜੀ।